पिंडों परा मोकलिया लिजा के मार छड़िया था वो फिर असी बड़ा चिर पई लाशां पईयां रहियां उरा परा आ वेंदे रहे सब कुछ किथे करके भरा मारे पर लिजा के बाहर इत्थे करके पिंडों दखन लगी लमे और से एक छप्पड़ सी ਉਹਦੇ ਨਾਲ ਆਪਣਾ ਪੈਰ ਉਹ ਤੁਹਾਨੂੰ ਭਾਵੇਂ ਚੁੱਕ ਕੇ ਖੜਨ ਤੁਹਾਨੂੰ ਮੋਟਰਸਾਈਕਲ ਖੜਨ ਜਿਵੇਂ ਵੀ ਖੜਨਾ ਤੁਸੀਂ ਮਤਲਬ ਦੱਸ ਸਕਦੇ ਜੇ ਵੀ ਆਹ ਘਰ ਹਾਂ ਫਲਾਣੇ ਦਾ ਸੀ ਫਲਾਣੇ ਦਾ ਇਹ ਹੀ ਉਹਦਾ ਤੁਹਾਨੂੰ ਪੁੱਛਣਾ ਪਿਆ ਹਾਂ ਇਹ ਦੱਸਾਂ ਤੁਹਾਡੇ ਜ਼ਿਹਨ ਚ ਮੁਕੰਮਲ ਹੈ ਸਾਰਾ ਕੁਝ ਬਿਲਕੁਲ ਉਹ ਆਹ ਫਲਾਣੇ ਘਰ ਸੀ ਫਿਰ ਉਹਨਾਂ ਦੇ ਹੁਲੀਏ ਉਹਨੇ ਬੀਵੀਆਂ ਦੇ ਹੁਲੀਏ ਬੰਦੀਆਂ ਦੇ ਹੁਲੀਏ ਮੈਨੂੰ ਦੇਖਦੇ ਨੇ ਪੋਸਟ ਜਾ ਮੇਰੀ ਅੱਖੀ ਦੇ ਤਸਵੀਰਾਂ ਨੇ ਵਾਹ ਜੀ ਵਾਹ ਮੇਰੀ ਸਨ ਕੰਧਾਰਾ ਸਿੰਘ ਅੱਛਾ ਹਜ਼ਾਰਾ ਸਿੰਘ ਅੱਛਾ ਹਾਂ ਉਹ ਸਨ ਦੋ ਸਿੱਖ ਸਨ ਅੱਛਾ ਸਿੱਖ ਬਰਾਦਰੀ ਸੀ ਅੱਛਾ ਹਿੰਦੂ ਔਰਖ ਬਰਾਦਰੀ ਤੇ ਹੋਰ ਸਨ ਮੁੰਡੇ ਆਪਣਾ ਦੀਵਾਨ ਕ੍ਰਿਸ਼ਨ ਲਾਲ ਅੱਛਾ ਉਹ ਦੀਵਾਨ ਸੀ ਤੇ ਇਹਨਾਂ ਦਾ ਸਾਡਾ ਆਪਣਾ ਬਾਬਾ ਖੇਡਣ ਖਿਡਾਣ ਸੀ ਮੁੰਡੇ ਹੀਰ ਖੇਡਦੇ ਨੇ ਅੱਛਾ ਅੱਛਾ ਬੰਨੇ ਆ ਇਕੱਠੇ ਖੇਡਦੇ ਸੋ ਹਾਂ ਇਕੱਠੇ ਖੇਡਦੇ ਮੁਸਲਮਾਨ ਵੇਲੀ ਆ ਸੀ ਮੁਸਲਮਾਨਾਂ ਤੇ ਅੱਲਾ ਰੱਖਾ ਅੱਛਾ ਤੇ ਆਪਣਾ ਹੈਲੋ अस्सलाम वालेकुम चढ़दा पंजाब ते लैंदा पंजाब जिथे भी साडे चैनल ਨੂੰ ਵੇਖਿਆ ਜਾ ਰਿਹਾ ਸਾਰਿਆਂ ਨੂੰ ਸਾਡਾ ਪਿਆਰ ਭਰਾ ਸਲਾਮ ਜੀ ਨਾਜ਼ਰੀਨ ਪਿੰਡ ਕੋਟਲੀ ਰੇਤ ਵਾਲੀ ਇੱਥੋਂ ਦੇ ਬਜ਼ੁਰਗ ਸਾਨੂੰ ਵਸਨੀਕ ਮਿਲੇ ਨੇ ਜਿਨ੍ਹਾਂ ਦੀ ਉਮਰ ਇਸ ਟਾਈਮ 105 ਸਾਲ ਹੈ ਅਸਾਈ ਬਰਾਦਰੀ ਦੇ ਬਜ਼ੁਰਗ ਨੇ ਬਜ਼ੁਰਗ ਕੀ ਨੇ ਕਿ ਕੰਪਿਊਟਰ ਦੀ ਤਰ੍ਹਾਂ ਨੇ ਉਹਨਾਂ ਨੂੰ ਸਾਰੇ ਸਿੱਖ ਸਰਦਾਰਾਂ ਦੇ ਨਾਂ ਯਾਦ ਨੇ ਸਿੱਖ ਸਰਦਾਰਾਂ ਦੀ ਔਰਤਾਂ ਦੇ ਨਾਂ ਯਾਦ ਨੇ ਬੱਚਿਆਂ ਦੇ ਨਾਂ ਯਾਦ ਨੇ ਬਜ਼ੁਰਗ ਦੱਸਦੇ ਨੇ ਕਿ ਇੱਥੇ ਇੱਕ ਬੜਾ ਜਦੋਂ 1947 ਦੀ ਵੰਡ ਹੋਈ ਇੱਥੋਂ ਸਿੱਖ ਸਰਦਾਰ ਚੱਲੇ ਸਨ ਉਜੜ ਕੇ ਜਾ ਰਹੇ ਸਨ ਅਤੇ ਕੁਛ ਪਿੰਡ ਦੀਆਂ ਖੂਨਖਾਰ ਲੋਕਾਂ ਨੇ ਪਿੰਡ ਦੇ ਸਿੱਖ ਸਰਦਾਰ ਅਤੇ ਉਹਨਾਂ ਦੀਆਂ ਔਰਤਾਂ ਨੂੰ ਪਿੰਡ ਦੇ ਪਾਸੇ ਸਾਈਡ 'ਤੇ ਲਿਜਾ ਕੇ ਕਤਲ ਕਰ ਦਿੱਤਾ ਛੱਪੜ ਲੱਗ ਗਿਆ ਉਹ ਬਜ਼ੁਰਗਾਂ ਨਾਲ ਸਾਰੀ ਗੱਲਬਾਤ ਸਾਂਝੀ ਕਰਨੇ ਉਹਨਾਂ ਨੂੰ ਪੁੱਛਣੇ ਸਾਰੀ ਦਰਦਨਾਕ ਕਹਾਣੀ ਜੀ ਹਾਂਜੀ ਬਾਬਿਓ ਕੀ ਹਾਲ ਹੈ ਠੀਕ ਜੇ ਹਾਂ ਜੀ ਠੀਕ ਠਾਕ ਜੇ ਹਾਂ ਤੁਹਾਡਾ ਨਾਂ ਕੀ ਜੀ ਮੇਰਾ ਨਾਂ ਹਾਂਜੀ ਬਰਕਤ ਮਸੀਹ ਬਰਕਤ ਮਸੀਹ ਜੀ ਹਾਂ ਬਾਬਿਓ ਤੁਹਾਡੇ ਅੱਬੇ ਦਾ ਨਾਂ ਕੀ ਸੀ ਜਲਾਲ ਮਸੀਹ ਜਲਾਲ ਮਸੀਹ ਜਲਾਲ ਮਸੀਹ ਹਾਂਜੀ ਤੁਹਾਡਾ ਦਾਦਾ ਜੀ ਸੂਬਾ ਮਸੀਹ ਸੂਬਾ ਮਸੀਹ ਠੀਕ ਹੋ ਗਿਆ ਤੁਹਾਡੀ ਜ਼ਾਤ ਈਸਾਈ ਹੈ ਮਸੀਹ ਹੋ ਤੁਸੀਂ ਅੱਛਾ ਬਾਬਿਓ ਤੁਸੀਂ ਇੱਥੋਂ ਦੇ ਰਹਿਣ ਵਾਲੇ ਮਹਾਜਰ ਜੇ ਕਿ ਬਸਿੰਦੇ ਹੋ ਨਹੀਂ ਜੀ ਅਸੀਂ ਬਸਿੰਦੇ ਜਦੋਂ ਦਾ ਪਿਆ ਕੋਲੀ ਬਲਕ ਗੋਲੀ ਸੜਕੋਂ ਅੰਦਰ ਸੀ ਯਾਨੀ 47 ਵੰਡਾਂ ਤੋਂ ਪਹਿਲਾਂ ਦੇ ਇੱਥੋਂ ਰਹਿਣ ਵਾਲੇ ਹਾਂ ਅੱਛਾ 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 ਬਾਬਿਓ ਜਿੱਥੇ ਬੈਠੇ ਦਾ 47 ਤੋਂ ਨਾਮ ਪਹਿਲਾਂ ਕੀ ਸੀ ਪਿੰਡ ਦਾ ਨਾਮ ਪਿੰਡ ਦਾ ਕੋਲੀ ਬਲਕ ਬਿੰਦ ਕੋਟਲੀ ਬਲਕ ਬਿੰਦ ਬਾਲਕ ਬਿੰਦ ਕੋਲੀ ਬਲਕ ਹੁਣ ਕੀ ਨਾਮ ਹੁਣ ਨਾ ਕੋਲੀ ਰੇਤ ਵਾਲੀ ਮਸ਼ਹੂਰ ਕੋਲੀ ਰੇਤ ਵਾਲੀ ਠੀਕ ਹੋ ਗਿਆ ਅੱਛਾ ਬਜ਼ੁਰਗੋ ਇੱਥੇ ਜਿਹੜਾ ਤੁਹਾਡਾ ਪਿੰਡ ਹੈ ਇਹਦਾ ਜ਼ਿਲ੍ਹਾ ਕਿਹੜਾ ਹੈ ਇਹ ਜ਼ਿਲ੍ਹਾ ਗੁਜਰਾਂਵਾਲਾ ਇਹ ਪਹਿਲੇ ਵੀ ਗੁਜਰਾਂਵਾਲਾ ਸੀ 47 ਤੋਂ ਪਹਿਲਾਂ ਠੀਕ ਹੋ ਗਿਆ ਅੰਗਰੇਜ਼ ਦੇ ਵਕਤ ਦਾ ਗੁਜਰਾਂਵਾਲਾ ਜ਼ਿਲ੍ਹਾ ਜੀ ਅੱਛਾ ਜੀ ਤੇ ਬਜ਼ੁਰਗੋ ਇਹਦੇ ਨਾਲ ਦੇ ਦੋ ਚਾਰ ਪਿੰਡ ਦੱਸੋ ਹਾਂ ਨਾਲ ਕਿਹੜੇ ਪਿੰਡ ਲੱਗਦੇ ਇਹ ਸ਼ੇਰੇ ਦਾ ਕੋਟ ਅੱਛਾ ਜੀ ਇਹ ਧਾੜੀਵਾਲ ਉਰਲੇ ਪਰਲੇ ਪਿੰਡ ਬਥੇਰੇ ਲੱਗਦੇ ਧਾੜੀਵਾਲ ਸ਼ੇਰੇ ਦਾ ਕੋਟ ਹਾਂਜੀ ਪਰ ਬਣੀਆਂ ਉਰਲੇ ਪਰਲੇ ਪਿੰਡ ਬੜੇ ਸਨ ਆ ਸ਼ੇਰੇ ਦਾ ਕੋਟ ਸਰਦਾਰ ਸਨ ਰਹਿੰਦੇ ਸਰਦਾਰ ਮੰਗਲ ਸਿੰਘ ਅੱਛਾ ਹੋਰ ਕਿਹੜਾ ਪਿੰਡ ਨਾਲ ਹੋਰ ਨਾਲ ਕੀ ਆਪਣਾ ਮਾਈ ਆਵੇ ਮਰਾਈ ਆਏ ਤੇ ਉਰਲੇ ਪਰਲੇ ਤੇ ਵਣੀਆਂ ਵਨਾਲੀ ਵਾਲਾ ਹੋਰ ਪਿੰਡ ਸਨ ਕਈ ਧਾੜੀਵਾਲ ਅੱਛਾ ਤੇ ਬਜ਼ੁਰਗੋ ਜਦੋਂ ਇਹ ਵੰਡ ਹੋਈ ਏ ਜਦੋਂ ਵੰਡ ਹੋਈ ਏ ਸਿੱਖ ਇੱਥੋਂ ਜਿਹੜੇ ਗਏ ਨੇ ਹਿੰਦੂ ਖੱਤਰੀ ਜਿੰਨੇ ਵੀ ਜਿਹੜੇ ਚੜ੍ਹਦੇ ਪੰਜਾਬ ਗਏ ਨੇ ਇੰਡੀਆ ਵਿੱਚ ਉਦੋਂ ਤੁਸੀਂ ਕਿੱਡੇ ਕੁ ਸੋ ਭਲਾ ਉਦੋਂ ਮੈਂ 3 ਸਾਲ ਦਾ ਸਾਂ ਫੁੱਲ ਜਵਾਨ ਸੋ ਤੁਸੀਂ ਹਾਂਜੀ ਫੁੱਲ ਵੱਡੇ ਜਵਾਨ ਸੋ ਤੁਸੀਂ ਉਦੋਂ ਆਹੋ ਮੈਨੂੰ ਫੈਰੀ ਮੇਰੀ ਸੰਭਾਲ ਮੈਨੂੰ ਉਸੇ ਤਰ੍ਹਾਂ ਜਾਪ ਦਾ ਅੱਛਾ ਇਹ ਪਿੰਡ ਉਦੋਂ ਕਿੱਡਾ ਕੁ ਹੁੰਦਾ ਸੀ 47 ਦਾ ਪਿੰਡ ਛੋਟਾ ਜਿਹਾ ਸੀ ਬਿਲਕੁਲ ਅੱਛਾ ਪੂਰਾ ਜਿਹਾ ਸੀ ਉਦੋਂ ਤੇ ਪੱਤੀਆਂ ਕਿੰਨੀਆਂ ਪਿੰਡ ਦੀਆਂ ਉਸ ਟਾਈਮ ਪੱਤੀਆਂ ਸਨ ਇੱਕ ਆਪਣਾ ਇੱਕ ਮੁਸਲਮ ਪੱਤੀ ਸੀ ਤੇ ਕੇਂਦਕੀ ਪੱਤੀ ਸੀ ਅੱਛਾ ਤੇ ਇੱਕ ਪੱਤੀ ਸੀ ਆਪਣਾ ਇਹਨਾਂ ਦੀ ਗੋਂਦਲਾਂ ਦੀ ਅੱਛਾ ਜੀ ਇੱਕ ਪੱਤੀ ਸੀ ਇਹਨਾਂ ਦੀ ਰਾਈਆਂ ਦੀ ਅੱਛਾ ਜੀ ਮਹਿਰਾਂ ਦੀ ਤੇ ਆਪਣਾ ਅੱਖਾਂ ਬੰਦ ਕਰੋ ਇਹ ਮਿੱਠਾ ਕਰ ਦੇ ਸ਼ੁਕਰ ਮਾਰੇਗਾ ਵਿੱਚ ਬਸ ਬਹਿਣ ਵਾਲੀ ਗੱਲ ਕੋ ਥੱਲੇ ਬਾਜੂ ਰਿਜ਼ਲਟ ਆਊਟ ਹੋਇਆ ਹੋਣਾ ਬਹੁ ਨਾ ਥੱਲੇ ਠੀਕ ਬਹਿ ਜਾਓ ਲਾ ਖੋਲ ਕੇ ਨਾ ਥੱਲੇ ਬਹਿ ਕੇ ਲਾ ਖੋਲੋ ਕਿਉਂਕਿ ਤੁਹਾਡਾ ਪਰਛਾਵਾਂ ਉੱਤੇ ਪੈਣ ਡਿਆ ਰਿਜ਼ਲਟ ਨਹੀਂ ਬਣ ਬਹਿ ਜਾਓ ਤੁਸੀਂ ਛੱਡ ਦਿਓ ਉਹਨੂੰ ਪੱਖੇ ਨੂੰ ਚਲੋ ਰਹਿਣ ਦਿਓ ਕੋਈ ਨਹੀਂ ਮਸਲਾ
ਆਸਾ ਤੁਹਾਨੂੰ ਸਪੀਡ ਫੜਨੀ, ਤੁਸੀਂ ਬਹੁਤ ਤੇਜ਼ ਫਿਰ ਹੋ ਜਾਏਗਾ। ਸਹੀ ਹੈ ਉੱਥੇ ਰਿਜ਼ਲਟ? ਖੋਲ ਕੇ ਲਾ ਲਓ ਇੱਕ। ਅੱਛਾ, ਇਹ ਪਿੰਡ ਦੇ ਜਿਹੜੇ ਨੰਬਰਦਾਰ ਕਿੰਨੇ ਸਨ ਜੀ? 2 ਨੰਬਰਦਾਰ ਸਨ। ਅੱਛਾ, ਕੀ ਇੱਕ ਨਾਮ? ਬੂਟਾ ਸਿੰਘ, ਹਾਂ, ਇੱਕ ਅਮਰਨਾਥ। ਦੋਵੇਂ ਸਿੱਖ ਸਨ? ਦੋਵੇਂ ਹਿੰਦੂ ਸਨ। ਇੱਕ ਸਿੱਖ ਸੀ ਤੇ ਇੱਕ ਦੂਜਾ ਹਿੰਦੂ ਸਨ। ਦੂਜਾ ਸਿੱਖ ਨਹੀਂ ਸਨ ਉਹ। ਅੱਛਾ, ਇੱਕ ਹਿੰਦੂਆਂ ਦਾ ਸੀ, ਇੱਕ ਸਿੱਖਾਂ ਦਾ। 2 ਨੰਬਰਦਾਰ ਸਨ ਜੀ? 2 ਨੰਬਰ। ਇੱਕ ਬੂਟਾ ਸਿੰਘ, ਵੱਡਾ ਬੂਟਾ ਸਿੰਘ ਸੀ। ਅੱਛਾ, ਛੋਟਾ ਨੰਬਰਦਾਰ ਅਮਰਨਾਥ। ਅਮਰਨਾਥ। ਅੱਛਾ, ਉਹ ਹਿੰਦੂ ਸੀ ਅਮਰਨਾਥ, ਬੂਟਾ ਸਿੰਘ ਸਿੱਖ ਸੀ। ਹਾਂ, ਠੀਕ ਹੋ ਗਿਆ। ਤੇ ਇੱਥੇ ਗੁਰਦੁਆਰਾ ਹੈ ਸੀ ਉਸ ਟਾਈਮ? ਗੁਰਦੁਆਰਾ ਨਹੀਂ ਸੀ ਕੋਈ ਵੀ। ਤੇ ਉਹ ਜਿਹੜਾ ਆਏ ਉਹਨਾਂ ਨਿਸ਼ਾਨ ਤੇ ਰੱਖੀ ਸਨ ਥੋੜ੍ਹੀ ਜਿਹੀ ਸਾਡੀਆਂ ਕਬਰਸਤਾਨ ਦੇ ਨਾਲ। ਤੇ ਉਹ ਉੱਥੇ ਮਾਤਾ ਰਾਣੀ, ਉਹਨੂੰ ਮਾਤਾ ਰਾਣੀ ਆਂਦੇ ਸਨ। ਅੱਛਾ, ਉਹ ਹੈ ਸੀ? ਉਹ ਹੀ ਸੀ। ਅੱਛਾ। ਤੇ ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਮੁਸਲਮਾਨਾਂ ਦੀ, ਈਸਾਈਆਂ ਦੀ? ਸਾਰੇ ਦੱਸੋ ਹਾਂ, ਕਿਹੜੇ ਕਿਹੜੇ ਮਜ਼ਹਬ ਦੇ ਲੋਕ? ਸਾਰੇ ਮਜ਼ਹਬ ਸਨ। ਘੁਮਿਆਰ, ਈਸਾਈ ਤੇ ਗੋਂਦਲ, ਅੱਛਾ, ਮਹਿਰ ਤੇ ਹੋਰ ਸਨ ਕੋਈ ਆਪਣਾ ਹੋਰ ਜਿਹੜੇ ਕੰਮੀ ਕਰ ਕੋਈ ਚੌਂਕੀਦਾਰ ਸਨ ਲੋਕ। ਬਜ਼ੁਰਗੋ ਦੂਸਰੇ ਵੀ ਦੱਸੋ ਨਾ ਜਿਹੜੇ ਗਏ ਨੇ ਇੱਥੋਂ, ਉਹਨਾਂ ਦੇ ਵੀ ਦੱਸੋ ਕਿਹੜੇ ਕਿਹੜੇ ਸਨ ਹੋਰ? ਉਹਨਾਂ ਦੇ ਨਾਂ ਉਹ ਸਿਰਫ ਸਿੱਖ ਹੀ ਸਨ ਤੇ ਔਲਖ ਤੇ ਹਿੰਦੂ ਸਨ ਬਾਹਮਣ। ਅੱਛਾ ਜੀ। ਅੱਛਾ, ਉਹ ਔਲਖ ਸਨ। ਅੱਛਾ, ਸਿੱਖ ਕਿਹੜੀ ਬਰਾਦਰੀ ਦੇ? ਹਾਂ, ਸਿੱਖ ਸਨ ਕੀ ਵੇਖੋ ਔਲਖ। ਅੱਛਾ, ਔਲਖ ਬਰਾਦਰੀ ਸੀ ਸਿੱਖਾਂ ਦੀ। ਤੇ ਇਹ ਦੂਜੇ ਸਨ, ਦੂਜੇ ਹਿੰਦੂ ਸਨ। ਮੋਨੇ। ਅੱਛਾ, ਮੋਨੇ ਉਹਨਾਂ ਨੂੰ ਕਹਿੰਦੇ? ਹਾਂ, ਉਹ ਜੂੜਾ ਨਹੀਂ ਸਨ ਕਰਦੇ। ਅੱਛਾ, ਮੋਨੇ ਹਿੰਦੂ। ਉਹਨਾਂ ਨੂੰ ਮੋਨੇ ਆਂਦੇ ਸਨ। ਉਹ ਹਿੰਦੂ ਸਨ ਬਾਹਮਣ। ਸਹੀ ਹੈ, ਉਹ ਹਿੰਦੂ ਬਰਾਦਰੀ ਸੀ। ਅੱਛਾ। ਤੇ ਇੱਥੇ ਬਜ਼ੁਰਗੋ ਕਿੰਨੇ ਕੁ ਘਰ ਸਨ ਸਿੱਖਾਂ ਦੇ? ਘਰ ਸਨ 4-5 ਐਸਨ ਘਰ ਸਿੱਖਾਂ ਦੇ। ਸਿੱਖ ਬੂਟਾ ਸਿੰਘ ਦਾ ਤੇ ਮੰਗਲ ਸਿੰਘ ਦਾ, ਕਰਮਚੰਦ ਦਾ। ਅੱਛਾ ਜੀ। ਇਹ ਤਰਾਏ ਤੇ ਆਪਣਾ ਇਹਦਾ ਮੱਖਣ ਸਿੰਘ ਦਾ ਤੇ ਹੋਰ ਵਿਸਾਖਾ ਸਿੰਘ ਦਾ। ਇਹ ਘਰ ਔਲਖਾਂ ਦੇ ਸਨ। ਸਹੀ ਹੈ। ਅੱਛਾ, ਹੋਰ ਵੀ ਨਾਂ ਦੱਸੋ ਕੋਈ ਹਿੰਦੂਆਂ ਜਿਹੜੇ ਤੁਹਾਨੂੰ ਨਾਮ ਆਉਂਦੇ ਨਾ, ਦੱਸੋ ਸਾਰਿਆਂ ਬੱਚਿਆਂ ਦੇ, ਬੀਵੀਆਂ ਦੇ। ਹੋਰ ਨਾਂ ਪੁਰਾਣਿਆਂ ਦੇ? ਪੁਰਾਣਿਆਂ ਨਾਂ 1947 ਤੋਂ ਪਹਿਲਾਂ ਪੁਰਾਣਿਆਂ ਦੀ ਗੱਲ ਹੀ ਹੁਣ ਕਰਨੀ ਸਾਰੀ ਬਜ਼ੁਰਗੋ। ਪਹਿਲੇ ਤੁਹਾਂ ਸੁਣਾਣੀ ਸਾਰੀ ਸਾਨੂੰ ਪੁਰਾਣਿਆਂ ਦੀ ਗੱਲਾਂ। ਮੈਂ ਉਹ ਤੁਹਾਨੂੰ ਪੁੱਛਣ ਡਿਆ। ਦੱਸੋ ਕਿਹੜੇ ਕਿਹੜੇ ਨਾਂ ਤੁਹਾਨੂੰ ਆਉਂਦੇ ਪੁਰਾਣਿਆਂ ਦੇ? ਸਾਰੇ ਪੁਰਾਣਿਆਂ ਦੇ ਨਾਂ ਬੂਟਾ ਰਾਮ ਤੇ ਤੀਰਥ ਰਾਮ। ਅੱਛਾ ਜੀ। ਇਹ ਪੁਰਾਣੇ ਸਨ। ਤੇ ਆਪਣਾ ਅਰਜਨ ਦਾਸ। ਅੱਛਾ। ਇਹ ਅਮਰ ਦਾ ਤਾਇਆ ਸੀ ਲੰਬਰਦਾਰ ਦਾ। ਤੇ ਬੂਟਾ ਰਾਮ, ਤੀਰਥ ਰਾਮ ਤੇ ਅਰਜਨ ਦਾਸ, ਇਹ ਪੁਰਾਣੇ ਸਨ। ਪੁਰਾਣੇ ਜਿਹੜੇ ਅੱਗੋਂ ਨਵੇਂ ਸਨ ਫਿਰ ਮਨੋਹਰ ਲਾਲ, ਸਰਦਾਰੀ ਲਾਲ ਤੇ ਆਪਣਾ ਕੀ ਮੋਹਨ ਲਾਲ, ਮੋਹਣਾ ਲਾਲ। ਇਹ ਨਵੇਂ ਸਨ। ਅੱਗੋਂ ਫਿਰ ਉਹਨਾਂ ਦੀ ਬੀਵੀ ਸੀ ਮਾਇਆ ਦੇਈ। ਅੱਛਾ। ਤੇ ਅੱਗੋਂ ਫਿਰ ਇਹਨਾਂ ਦੂਜੀਆਂ ਦੇ ਨਾਂ ਸੀ ਵੇਖੋ ਮਾਲਾ। ਬੂਟਾ ਸਿੰਘ ਦੀ ਬੀਵੀ ਦਾ, ਬੂਟਾ ਰਾਮ ਦੀ ਬੀਵੀ ਦਾ ਮਾਲਾ ਨਾਂ ਸੀ। ਇਹ ਤੇ ਪੁਰਾਣੇ ਤੋਂ ਪੁਰਾਣੇ ਨਾਂ ਨੇ। ਅੱਗੋਂ ਹੋਰ ਨਾਂ ਦੇਣ ਚ ਕਰੋ ਕੋਈ ਸਰਦਾਰਾਂ ਦੇ, ਉਹਨਾਂ ਦੇ ਬੱਚਿਆਂ ਦੇ, ਉਹਨਾਂ ਦੀ ਬੀਵੀਆਂ, ਹੋਰ ਨਾਂ ਘੁੰਮਣ ਸੀ। ਇਹ ਬੂਟਾ ਸੀ ਮੱਖਣ ਸਿੰਘ ਦੀ ਬੀਵੀ। ਅੱਛਾ। ਘੁੰਮਣ ਜਾਤ ਹੋਈ ਘੁੰਮਣ ਸੀ। ਅੱਛਾ। ਜਾਤ ਸੱਦਦੇ ਸਨ, ਨਾਂ ਨਹੀਂ ਸਨ ਸੱਦ ਲੈਂਦੇ, ਜਾਤਾਂ ਹੀ ਸੱਦ ਛੱਡੀਆਂ। ਪਿਆ ਫਲਾਣਾ ਪਿਆ ਘੁੰਮਣ ਜਾਤ ਸੀ ਉਹਨਾਂ ਦੀ। ਤੇ ਉਹਨਾਂ ਆਖਣਾ ਤੇ ਨਾਂ ਉਹਨਾਂ ਦੇ ਅੱਗੋਂ ਕਰਤਾਰ ਦਾ ਨਾਂ, ਅੱਗੋਂ ਸ਼ਿੰਗਾਰਾ, ਕੰਧਾਰਾ, ਅੱਗੋਂ ਰੀਪਾ, ਜੈਂਬਾ। ਉਹਨਾਂ ਦੇ ਛੋਟੇ ਸਨ ਭਾਈ। ਦਲੀਪ ਸਿੰਘ ਤੇ ਜੈਮ ਸਿੰਘ, ਜੈਂਬਾ, ਇਹ ਦਲੀਮੇ ਸਨ। ਸਹੀ। ਤੇ ਕਿੱਥੋਂ ਵਿਆਹ ਕੇ ਲੈਂਦੀਆਂ ਹੁਣ? ਕਿਹੜੇ ਪਿੰਡ ਦੀਆਂ ਪਿੱਛੋਂ? ਇਹ ਨਹੀਂ ਪਿੰਡ ਦਾ ਨਹੀਂ ਜੀ, ਪਤਾ ਝੂਠ ਮਾਰੇ ਪਿਆ। ਸਹੀ। ਜਿਹੜੇ ਪਿੰਡ ਦਾ ਪਹਿਲੀ ਜ਼ਿਆਦਾ ਕਿਹੜੇ ਸਿੱਖ ਦੀ ਸੀ ਜੀ? ਪਹਿਲੀ ਜ਼ਿਆਦਾ ਇਹਨਾਂ ਦੀਆਂ ਸਨ, ਔਲਖਾਂ ਦੀਆਂ ਹੀ। ਔਲਖਾਂ ਦੀ ਅਸੀਂ ਮਾਲਕੀ ਸਾਰੀ ਹੈ ਕੋਲ ਦੀ ਬਲਕ ਪਿੰਡ। ਸਹੀ। ਤੇ ਅੱਗੋਂ ਫਿਰ ਇਹ ਇਹਨਾਂ ਦੇ ਸਲਾਏ ਇਹ ਹਿੰਦੂ ਦੂਜੇ ਸਨ ਮੋਨੇ, ਇਹ ਬਾਹਮਣੀਆਂ ਦੇ ਸਨ ਪਿੱਛੋਂ। ਆ ਪਿੰਡ ਬਾਹਮਣੀਆਂ ਇੱਥੇ। ਅੱਛਾ। ਉਹ ਹਿੰਦੂਆਂ ਦੇ ਕਾਰੋਬਾਰ ਕੀ ਕਰਦੇ ਸਨ? ਵਾਹੀ ਕਰਦੇ ਸਨ,
ਬੜਾ ਕਾਰੋਬਾਰ ਸੀ, ਬੜਾ ਪਿਆਰ ਸੀ ਲੋਕਾਂ ਨਾਲ, ਲੋਕਾਂ ਮੁਸਲਮਾਨਾਂ ਨਾਲ ਵੀ ਇਹ ਹਿੰਦੂਆਂ ਦਾ ਬੜਾ ਪਿਆਰ ਸੀ ਆਪਸ 'ਚ ਬਹੁਤ। ਆਹ ਮੁਸਲਮਾਨ ਲੋਕਾਂ ਦਾ ਵੀ ਤੇ ਹਿੰਦੂਆਂ ਲੋਕਾਂ ਦਾ ਪਿਆਰ ਸੀ ਬਹੁਤ। ਅੱਛਾ, ਆਹ ਉਹਨਾਂ ਦੁਕਾਨਾਂ ਸ਼ਕਾਨਾਂ ਵੀ ਪਈਆਂ ਕਿ ਨਹੀਂ? ਦੁਕਾਨਾਂ ਪਾਈਆਂ ਸਾਨੂੰ, ਕੋਈ ਵਿਰਲੀ ਵਾਲੀ ਉਦੋਂ ਹੁੰਦੀ ਸੀ ਦੁਕਾਨ ਕੋਈ। ਉਦੋਂ ਅਮਰ ਪਾਈ ਸੀ ਇਹ ਦੁਕਾਨ, ਇੱਕ ਬਾਬਾ ਪ੍ਰੋਧ ਹੁੰਦਾ ਸੀ ਇਹਨਾਂ ਦਾ, ਉਸ ਪਾਸ ਪਾਈ ਸੀ ਦੁਕਾਨ ਉਦੋਂ। ਇਹ ਦੋ ਦੁਕਾਨਾਂ ਹੁੰਦੀਆਂ ਸਨ ਪਿੰਡ 'ਚ, ਤੇ ਉੱਥੋਂ ਕੋਈ ਸੌਦਾ ਸਾਦਾ ਕਿਸੇ ਲੈਣਾ, ਕਿਸੇ ਰੁਪਈਆ ਦੂੰ ਲਾ ਜਾ ਬਸ। ਤੁਹਾਡੇ ਵੱਡੇ ਕੀ ਕਰਦੇ ਹਾਂ ਕੰਮ? ਮੇਰਾ ਵੱਡਾ ਅੱਬਾ ਦਾਦਾ? ਮੇਰਾ ਜਿਹੜਾ ਦਾਦਾ ਇਹ ਤੇ ਕਰਦਾ, ਮੇਰਾ ਜਿਹੜਾ ਅੱਬਾ ਸੀ ਇਹ ਕਰਦਾ ਸੀ ਵਪਾਰ ਦਾ ਕੰਮ ਕਰਦਾ ਸੀ। ਅੱਛਾ ਅੱਛਾ। ਇਹ ਜਿਹੜਾ ਮੇਰਾ ਤੁਸੀਂ 20-25 ਸਾਲ ਤੁਸੀਂ ਕੀ ਕਰਦੇ ਹੋ? ਮੈਂ ਵੀ ਉਹਦਾ ਕਾਰੋਬਾਰ ਜਿਹੜਾ ਕੋਈ ਦੱਸਦਾ ਸੀ ਉਹਦਾ ਘਰ ਛੱਡੀਦਾ ਸੀ। ਕੋਈ ਵਾਢੀ ਛਾਢੀ ਕਰ ਲਈਦੀ ਸੀ, ਆੜੀਆਂ ਕਣਕਾਂ ਵੱਢਦੇ ਨੇ। ਕੋਈ ਸਰਦਾਰਾਂ ਦੀ ਵੱਢਦੇ ਹੁੰਦੇ ਹੋ ਕਿ ਨਹੀਂ? ਸਿੱਖਾਂ ਦੀ? ਹਾਂਜੀ, ਕੋਈ ਸਿੱਖਾਂ ਦੀ ਹਿੰਦੂਆਂ ਦੀ ਵੱਢਦੇ ਹੁੰਦੇ ਹੋ ਪੈਲੀ ਕਿ ਨਹੀਂ? ਆਹੋ, ਉਹਨਾਂ ਦੀ ਵੱਢਦੇ ਸਾਂ ਪੈਲੀ, ਮਾਂ ਪੈਲੀ ਵੱਢੀਏ ਪਈ, ਗਾਈਏ ਪਈ, ਕੱਢੀਏ ਪਈ, ਘੁੰਮਿਆਰਾਂ ਜਾਣਾ ਕਰਨਾ, ਭਰਨ ਦਾਣੇ ਖੋਸਿਆਂ ਤੇ ਇਹ ਫਿਰ ਉਹਨਾਂ ਛੱਡ ਕੇ ਲਿਆਉਣੇ ਆਪ ਧਰਾਂ। ਉਹਨਾਂ ਦੀ ਵਾਢੀ ਵੂਢੀ ਤੁਸੀਂ ਕਰਦੇ ਹੋ, ਉਹਨਾਂ ਦਾ ਨਾਮ ਵੀ ਦੱਸੋ ਬਾਬੇ। ਕੋਈ ਉਹਨਾਂ ਦਾ ਵੱਡੇ ਜਿਨ੍ਹਾਂ ਦੀ ਵਾਹੀ ਤੁਸੀਂ ਕਰਦੇ ਰਹੇ ਨਾ, ਵਾਢੀ ਕਰਦੇ ਰਹੇ ਹੋ, ਕਿਹੜੇ ਸਰਦਾਰ ਦੀ ਵੱਡੀ, ਕਿਹੜੇ ਹਿੰਦੂ ਦੀ ਵੱਡੀ? ਉਹਨਾਂ ਦੀ ਵੱਡੀ ਸੀ ਵੱਡਿਆ ਮਨੋਹਰ ਕੀ। ਅੱਛਾ, ਮਨੋਹਰ ਕੀ ਤੇ ਇੱਥੇ ਕਣਕ ਵੱਢਣੀ, ਫਿਰ ਵੱਢਣੀ ਇਹਦੀ ਬੂਟਾ ਸਿੰਘ ਦੀ ਕੱਢੀ ਧਰਾਂ। ਅੱਛਾ, ਕੱਢੀਆਂ ਨੇ ਅੜੀਆਂ ਲਾਉਂਦੇ ਸਨ ਤਰੰਗਲੀਆਂ ਨਾਲ ਤੇ ਧਰਾਂ ਗਾਹ ਜਿਹਨੂੰ ਕਹਿੰਦੇ ਹਾਂ ਕੀ ਫਲੇ ਗਾਣੇ। ਅੱਛਾ ਅੱਛਾ। ਤੇ ਬੂਟਾ ਸਿੰਘ ਤੁਸੀਂ ਫਲੇ ਚਲਾਉਂਦੇ ਰਹੇ ਹੋ? ਉਹ ਮੈਂ ਬੰਦਾ ਰਿਹਾ ਫਲਾ, ਇਹਦਾ ਫਲਾ ਨਹੀਂ ਪਾਇਆ ਉਹਨਾਂ ਦਾ, ਉਹਨਾਂ ਨੇ ਧਰਾਂ ਕੱਢੀਆਂ ਨੇ ਆੜੀਆਂ ਲਾਉਂਦੇ ਸਨ ਕਣਕ। ਫਿਰ ਸੂੜੀ ਲਿਮਣੀ ਜਿਹੜੀ ਮਾਲ ਨੂੰ ਪਾਉਂਦੇ ਨੇ, ਸੂੜੀ ਧਰਾਂ ਦੇ ਵਿੱਚ। ਉਹਨਾਂ ਦਾ ਨਾਂ ਸੀ ਵੇਖੋ ਮੋਹਨ ਲਾਲ। ਅੱਛਾ ਅੱਛਾ। ਉਹਨਾਂ ਦੇ ਬਾਪ ਦਾ ਨਾਂ ਸੀ ਤੀਰਥ ਦਾਸ, ਤੀਰਥ ਰਾਮ। ਤੇ ਤੁਹਾਡੇ ਨਾਲ ਮੁਸਲਮਾਨਾਂ ਨਾਲ ਸਿੱਖਾਂ ਦਾ ਤੇ ਹਿੰਦੂਆਂ ਦਾ ਕਿਵੇਂ ਦਾ ਮਿਲਣ ਵਰਤਨ? ਬਹੁਤ ਬੜਾ ਪਿਆਰ ਸੀ। ਕੋਈ ਵਿਆਹਾਂ ਜੰਜਾਂ ਤੇ ਇੱਕ ਦੂਸਰੇ ਜਾਂਦੇ ਹੁੰਦੇ, ਹਮਲਾਉਂਦੇ ਹਾਂ ਕਿ ਨਹੀਂ ਭਲਾ? ਵਿਆਹਾਂ ਸ਼ਾਮਾਂ ਤੇ ਇੱਕ ਦੂਜੇ ਨੇ ਜਾਣਾ ਜਾਂ ਸੱਜਣਾ, ਜੇ ਕਿਸੇ ਸੱਜਣਾ। ਤੇ ਹੁਣ ਵੀ ਇਹ ਹਿਸਾਬ ਹੀ ਹੈ ਨਾ, ਜੇ ਕਿਸੇ ਸੱਦਿਆ ਕਿਸੇ ਮੁਸਲਿਮ ਲੋਕ ਹੀ ਨਾ ਪਾਕਿਸਤਾਨ ਤੇ ਈਸਾਈ ਨੇ ਜਾਂ ਤੇ ਜਾਂ ਈਸਾਈਆਂ ਨੂੰ ਵੀ ਲੋਕ ਸੱਦ ਲੈਂਦੇ ਨੇ ਵਿਆਹ ਸ਼ਾਦੀ ਤੇ, ਲਵੇ ਕੋਈ ਜਿਹੜਾ ਆਪੋ ਆਪਣਾ ਪਿਆਰ ਹੋਵੇ। ਮੇਰਾ ਅਸਲ ਗੁੱਜਰ ਮੁੰਡੇ ਦਾ, ਇਹ ਗੁੱਜਰ ਜਿਹੜੇ ਆਏ ਸਨ ਉਸਲੋਂ, ਇਹ ਇੰਨਾ ਪਿਆਰ ਸੀ ਬੇਬਾਪ। ਹੈ ਸਰ ਤਗੜੇ ਬੰਦੇ, ਬੜੇ ਮਾਲਕ ਬੰਦੇ ਗੁੱਜਰ। ਤੇ ਉਹਨਾਂ ਦਾ ਪਿਆਰ ਮੈਂ ਜਿਵੇਂ ਆਂਦਾ ਸਾਂ ਉਵੇਂ ਉਹ ਕਰਦਾ ਸੀ। ਉਹ ਪਿਆਰ ਦੀ ਗੱਲ ਹੁੰਦੀ ਇੱਕ। ਤੇ ਬਾਬੇ ਉਹ ਸਿੱਖਾਂ ਦਾ, ਈਸਾਈਆਂ ਦਾ ਤੇ ਮੁਸਲਮਾਨਾਂ ਦਾ ਜਿੰਨੀਆਂ ਵੀ ਮਜ਼ਹਬ ਸਨ, ਤੇ ਇਹਨਾਂ ਦਾ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਹੈ ਸੀ। ਇੱਕ ਦੂਸਰੇ ਨੂੰ ਕੰਮ ਵੀ ਦਿੰਦੇ ਹਨ, ਲੈਂਦੇ ਹਾਂ ਕਿ ਨਹੀਂ? ਕੰਮ ਆਉਂਦੇ ਇੱਕ ਦੂਸਰੇ ਕੰਮ ਦਿੰਦੇ ਸਨ। ਇੱਕ ਮੌਕੇ ਉਹ ਕੰਮ ਪੈ ਜਾ ਮਾੜਾ ਤੰਬਾ ਜਾਂ ਕੋਈ ਉਹਨਾਂ ਆਪਾਂ ਜੇ ਕੋਈ ਮਾੜਾ ਬੰਦਾ ਉਹਦਾ ਉਹ ਕੰਮ ਪੈ ਗਿਆ ਵਾ, ਚਲੋ ਕੋਈ ਉਹਨੂੰ ਵਿਚਾਰੇ ਨੂੰ ਕੋਈ ਲੋੜ ਪੈ ਗਈ ਵਿਆਹ ਸ਼ਾਦੀ ਤੇ, ਕੋਈ ਪੈਸੇ ਟਕੇ ਦੀ ਜਾਂ ਉਹ ਆਪਾਂ ਫਿਰ ਉਹ ਪੁੱਛਣਾ ਜਾ ਕੇ ਮਾੜਿਆਂ ਬੰਦਿਆਂ ਫਿਰ ਲਿਓ ਜੀ ਸਾਨੂੰ, ਉਹਨਾਂ ਫਿਰ ਦੇਣਾ ਕੰਮ। ਦਿੰਦੇ ਸਨ ਕੰਮ ਬੜਾ। ਘੁਮਿਆਰ ਸਨ ਜਿਹੜੇ ਖੋਸੇ ਭਰਦੇ ਨੇ, ਵਪਾਰੀ ਬੰਦੇ ਸਨ। ਮੇਰਾ ਬਾਪ ਜਿਹੜਾ ਵਪਾਰ ਦਾ ਕੰਮ ਕਰਦਾ ਸੀ। ਮਤਲਬ ਸਹੀ ਰਹਿ ਰਹੇ ਸੋ ਸਾਰੇ? ਤੇ ਅੱਛਾ ਬਜ਼ੁਰਗੋ, ਸਿੱਖਾਂ ਵਿੱਚੋਂ ਤੇ ਹਿੰਦੂਆਂ ਵਿੱਚੋਂ ਕੋਈ ਵਾਹਵਾ ਤਗੜਾ ਜਵਾਨ ਵੀ ਕੋਈ ਹੈ ਸੀ, ਚੰਗੇ ਕੱਦ ਕਾਠ ਵਾਲਾ? ਬੜੇ ਕੱਦ ਕਾਠ ਵਾਲੇ ਸਨ। ਕਿਹੜਾ ਸੀ ਜਵਾਨ ਸਾਰ? ਕੱਦ ਕਾਠ ਵਾਲੇ ਬਾਬਾ ਪ੍ਰੋਧ ਸੀ, ਕੱਦ ਕਾਠ ਵਾਲਾ ਬੜਾ। ਕਿਹੜਾ ਭਲਵਾਨ ਬੰਦਾ ਸੀ? ਅੱਛਾ, ਨਾਲੇ ਪ੍ਰੋਧ ਸੀ ਉਹਨਾਂ ਦਾ। ਸਿੰਘ ਸੀ, ਸਿੱਖ ਸੀ? ਉਹ ਹਿੰਦੂ ਸੀ, ਉਂਝ ਮੋਨਾ ਹੀ ਸੀ, ਦੁਕਾਨ ਪਾਈ ਦਾ। ਉਹ ਬੜਾ ਜਵਾਨ ਸੀ, ਭਲਵਾਨ ਬੰਦਾ ਸੀ। ਅੱਛਾ ਜੀ। ਉਂਝ ਭਾਰਮੀ ਭਲਵਾਨ ਵੀ ਸੀ ਤੇ ਉਹ ਨਾਲ ਇੱਕ ਹੋਵੇ ਸੰਨਿਆਸੀ ਵੀ ਸੀ। ਦੋਵੇਂ ਕੰਮ ਸਨ ਉਹਦੇ ਕੋਲ। ਅੱਛਾ ਅੱਛਾ। ਬੜਾ ਭਲਵਾਨ, ਏਡੇ ਮੋਟੇ ਪੱਟ ਸਾਂ ਵੇਖੇ ਨੇ। ਹਵੇਲੀ ਨਾਲ ਸਾਡੇ ਇੱਥੇ ਹਵੇਲੀ ਉਹਨਾਂ ਗੋਡਿਆ ਸੀ ਖਾੜਾ। ਤੇ ਹੋਰ ਲੋਕ ਵੀ ਮੁੰਡੇ ਮੁਸਲਮਾਨ ਵੀ ਤੇ ਹਿੰਦੂ ਵੀ ਸਾਰੇ ਉਹਦੇ ਨਾਲ ਜ਼ੋਰ ਕਰਦੇ ਸਨ। ਉਹ ਭਲਵਾਨ ਬੰਦਾ ਸੀ। ਅੱਛਾ ਅੱਛਾ। ਬਾਬਾ ਪ੍ਰੋਧ ਸੀ ਉਹਦਾ ਨਾਮ। ਬਾਬਾ ਤੁਹਾਡਾ ਹਾਣੇ ਵੀ ਕੋਈ ਹੈ ਸੀ ਕਿ ਨਹੀਂ?
ਹਾਂ ਨਹੀਂ ਬੜੇ ਸਨ ਵਿਚਾਰੇ ਮਰ ਖੱਪ ਗਏ ਨੇ। ਮਰ ਗਏ ਹੋਣਗੇ ਬਾਬੇ, ਉਹ 'ਚ ਕੀ ਪਤਾ ਕੋਈ ਜਿੰਦਾ ਹੋਏ। ਕੋਈ ਤੁਹਾਡਾ ਯਾਰ ਬੇਲੀ ਹੈ ਸੀ ਹਿੰਦੂਆਂ 'ਚ ਜਾਂ ਸਿੱਖਾਂ 'ਚ ਕੋਈ, ਜਾਂ ਮੁਸਲਮਾਨਾਂ ਕੋਈ? ਦੱਸੋ ਕਿਹੜਾ ਸੀ ਤੁਹਾਡਾ ਪਿਆਰ ਯਾਰ ਬੇਲੀ ਕੋਈ? ਯਾਰ ਕਹਾਣੀ ਤੁਹਾਡੀ ਯਾਰ ਬੇਲੀ ਸਨ ਕੰਧਾਰਾ ਸਿੰਘ, ਅੱਛਾ ਹਜ਼ਾਰਾ ਸਿੰਘ। ਅੱਛਾ ਹਾਂ ਉਹ ਸਨ, ਇਹ ਦੋਵੇਂ ਸਿੱਖ ਸਨ। ਅੱਛਾ ਸਿੱਖ ਬਰਾਦਰੀ ਸੀ, ਅੱਛਾ ਹਿੰਦੂ ਔਰਖ ਬਰਾਦਰੀ। ਤੇ ਹੋਰ ਸਨ ਮੁੰਡੇ ਆਪਣਾ ਦੀਵਾਨ ਕ੍ਰਿਸ਼ਨ ਲਾਲ। ਅੱਛਾ ਉਹ ਦੀਵਾਨ ਸੀ। ਤੇ ਇਹਨਾਂ ਦਾ ਸਾਡਾ ਆਪਣਾ ਬਾਬਾ ਖੇਡਣ ਖਿਡਾਣ ਸੀ, ਮੁੰਡੇ ਹੀਰ ਖੇਡਦੇ ਨੇ। ਅੱਛਾ ਅੱਛਾ ਬੰਨੇ ਆ ਇਕੱਠੇ ਖੇਡਦੇ ਸੋ? ਹਾਂ ਇਕੱਠੇ ਖੇਡਦੇ। ਮੁਸਲਮਾਨ ਬੇਲੀ ਆ ਸੀ? ਹਾਂ ਮੁਸਲਮਾਨ ਵੀ ਦੂਜੇ ਸਨ ਸਾਰੇ। ਮੁਸਲਮਾਨ ਦਾ ਕਿਹੜਾ ਸੀ ਜਿਹਨੂੰ? ਮੁਸਲਮਾਨਾਂ 'ਚ ਅੱਲਾ ਰੱਖਾ। ਅੱਛਾ ਤੇ ਆਪਣਾ ਸਨ ਹੋਰ ਵੇਖੋ ਸਾਰੇ ਆਸ਼ਕੁਰੀ ਮਰਾਦੁਰੀ ਖਲਾਬਸ਼ਕੁਰੀ। ਅੱਛਾ ਇਹ ਵੀ ਤੁਹਾਡੇ ਹਾਣੀ ਸਨ? ਇਹ ਵੀ ਸਾਰੇ ਮੇਰੇ ਹਾਣੀ ਸਨ। ਸਾਰੀ ਰਾਤ ਨੂੰ ਦਿਨੇ ਇਕੱਠੇ ਖੇਡਦੇ? ਇਹ ਸਾਰੇ ਇਕੱਠੇ ਖੇਡਣਾ। ਤੇ ਇਕੱਠੇ ਛੇਤਾ ਕੰਮ ਕਰਨਾ, ਰਲ ਕੇ ਰਹਿਣਾ। ਹਾਂ ਗੁਰੂ ਦੇ ਨਾਲ ਮਾਹੌਲ ਇਕੱਠਾ ਕਰਨਾ। ਤੇ ਇਹ ਮੁਸਲਮਾਨ ਬਰਾਦਰੀ ਸੀ। ਅੱਛਾ ਕੋਈ ਇਹਨਾਂ ਦੇ ਨਾ ਘਰ ਦੱਸੋ ਹੁਣ ਕਿੱਥੇ ਕਿੱਥੇ ਹਾਂ, ਕਿਹੜੇ ਸਿੱਖ ਦਾ ਕਿੱਥੇ ਘਰ ਸੀ ਬੜਾ ਦੱਸੋ ਹਾਂ? ਸਿੱਖਾਂ ਦੇ ਹਿੰਦੂਆਂ ਦੇ ਕਿੱਥੇ, ਕਿਹੜੀ ਗਲੀ ਦੇ ਕਿੱਥੇ ਕਿੱਥੇ ਘਰ ਸੀ ਤੇ ਕਿਵੇਂ ਦੇ ਘਰ ਸਨ ਉਹਨਾਂ ਦਾ? ਇਹਨਾਂ ਦਾ ਗਲੀ 'ਚ ਸਨ ਸਾਰੇ ਘਰ। ਲੰਬਰਦਾਰ ਅਮਰਨਾਥ ਦਾ ਜਿਹੜਾ ਲੰਬਰਦਾਰ ਸੀ। ਦੂਜਾ ਜਿਹੜਾ ਆਪਣਾ ਵੱਡਾ ਬੂਟਾ ਸਿੰਘ ਸੀ, ਉਹਦਾ ਇੱਥੇ ਬੰਨੇ ਕਰਕੇ ਘਰ ਸੀ। ਇੱਥੇ ਉਹਦਾ ਗਲੀ 'ਚ ਨਹੀਂ ਸੀ, ਇੱਥੇ ਜ਼ਿਆਦਾ ਉਹਨੇ ਬੰਨੇ ਸੀ ਨਾਲ ਘਰ। ਨਹੀਂ ਉਹਨੇ ਘਰ ਲਾਗੇ ਕੋਈ ਬੋਰਡ ਕੋਈ ਨਿਸ਼ਾਨੀ ਦੱਸੋ ਨਾ ਕੀ ਸੀ? ਬੋਰਡ ਤੇ ਹੁੰਦੇ ਹਨ, ਕੋਈ ਗਿਰਜਾ ਹੀ ਲਾਗੇ ਜਾਂ ਕੀ ਸੀ? ਨਹੀਂ ਸੀ ਉਹਦੇ ਨਾਲ ਜਿਹੜਾ ਬੂਟਾ ਸਿੰਘ ਦਾ ਘਰ ਸੀ ਲੰਬਰਦਾਰ ਦਾ, ਉਹਦੇ ਕੋਲ ਨਾਲ ਖਰਾਸ ਸੀ, ਸਰਕਾਰਾਂ ਦਾ ਖਰਾਸ ਦਾਣੇ ਪੀਣ ਵਾਲਾ। ਅੱਛਾ ਅੱਛਾ ਜਿਵੇਂ ਹੁਣ ਚੱਕੀਆਂ ਆਟੇ ਵਾਲੀਆਂ? ਜਿਵੇਂ ਚੱਕੀਆਂ ਪੀਂਦੇ ਡੰਗਰ ਜੋਣੇ। ਤੇ ਖਰਾਸ ਕਿਹਦਾ ਹੁੰਦਾ ਸੀ? ਖਰਾਸ ਇਹਨਾਂ ਸਰਕਾਰਾਂ ਦਾ ਹੁੰਦਾ ਸੀ। ਮੁਸਲਮਾਨਾਂ ਦਾ? ਮੁਸਲਮਾਨਾਂ ਦਾ ਸੀ। ਅੱਛਾ ਅੱਛਾ ਦੋਵੇਂ ਸਰਕਾਰ ਗਲਾਸ ਜਿਹੜੇ ਦੂਜਾ ਖਰਾਸ ਸੀ ਉਹ ਵੀ ਮੁਸਲਮਾਨਾਂ ਦੇ ਸੀ। ਅੱਛਾ ਇਹ ਖਰਾਸ ਦੇ ਲਾਗੇ ਉਹਨਾਂ ਦਾ ਘਰ ਸੀ? ਹਾਂ ਅਤੇ ਉਹਨਾਂ ਦੇ ਲਾਗੇ ਘਰ ਸੀ ਆਪਣਾ। ਉਹਨਾਂ ਦੇ ਘਰ ਸਰਕਾਰਾਂ ਦੇ ਸਨ, ਨਾਲ ਗੋਦਰਾਂ ਦੇ ਸਨ। ਤੇ ਜਿਹੜਾ ਤੁਸੀਂ ਨਾਂ ਦੱਸੇ ਨੇ ਸਾਰਿਆਂ ਦੇ, ਸਿੱਖਾਂ ਦੇ ਤੇ ਖੱਤਰੀਆਂ ਦੇ, ਅਗਰ ਉਹ ਆਪਣੇ ਪਿੰਡ ਇੱਥੇ ਵੇਖਣ ਨਹੀਂ ਆਏ, ਆ ਵੀਡੀਓ ਵੇਖਣ ਦਾ ਦਿਲ ਕਰੇ ਵੀ ਅਸੀਂ ਪਿੰਡ ਆਪਣੇ ਜਾਈਏ, ਇਹ ਤੁਸੀਂ ਸਾਰੇ ਉਹਨਾਂ ਨੂੰ ਦੱਸ ਦਿਓ ਕਿੱਥੇ ਕਿੱਥੇ ਘਰ ਸਨ ਉਹਨਾਂ ਨਾਲ ਜਾ ਕੇ। ਉਹਨਾਂ ਦੇ ਘਰ ਸਨ ਨਾਲ। ਇਹਦਾ ਬੂਟਾ ਸਿੰਘ ਦਾ ਘਰ ਸੀ ਨੇ ਇੱਥੇ ਨਾਲ ਖਰਾਸ ਦੇ, ਸਰਕਾਰਾਂ ਦਾ ਖਰਾਸ ਸੀ ਇਹਦਾ ਦੱਖਣੀ ਲਾਮੇ। ਨਹੀਂ ਤੇ ਤੁਹਾਨੂੰ ਹਜੇ ਤੁਹਾਡੇ ਜ਼ਿਹਨ 'ਚ ਆਇਆ ਨਾ ਕਿੱਥੇ ਕਿੱਥੇ ਘਰ ਸਨ ਉਹਨਾਂ ਦੇ? ਅਗਰ ਉਹਨਾਂ ਦੇ ਵੱਡੇ ਬੱਚੇ ਆਣ ਇੱਥੇ ਪਾਕਿਸਤਾਨ ਆਉਂਦੇ ਨੇ ਆਪਣੇ ਪਿੰਡ ਤੁਹਾਡੇ, ਬੱਚਾ ਉਹਨਾਂ ਦਾ ਕੋਈ ਨਹੀਂ ਸੀ। ਇਹਦੇ ਵੱਡੇ ਲੰਬਰਦਾਰ ਦਾ ਤੁਸੀਂ ਕਿੰਨਿਆਂ ਦੇ ਨਾਂ ਦੱਸਦੇ ਨੇ ਬੜਿਆਂ ਦੇ? ਕੋਈ ਉਹਨਾਂ ਦੇ ਵਿੱਚੋਂ ਕੋਈ ਬੱਚਾ ਹੁੰਦਾ ਇੱਥੇ ਤੇ ਉਹਨਾਂ ਦੇ ਤੁਹਾਨੂੰ ਘਰਾਂ ਦਾ ਵੀ ਪਤਾ ਕਿ ਨਹੀਂ ਕਿੱਥੇ ਕਿੱਥੇ ਘਰ ਸਨ? ਉਹਨਾਂ ਦਾ ਘਰਾਂ ਦਾ ਥੋੜ੍ਹੇ ਘਰ ਸਨ ਹੁੰਦੇ। ਤੇ ਉਹਨਾਂ ਦੇ ਘਰ ਵਿੱਚ ਗਲੀ ਦੇ ਸੀ। ਗਲੀ ਮੈਂ ਤੁਹਾਨੂੰ ਇਹ ਕਹਿ ਰਿਹਾ ਅਗਰ ਉਹ ਆਉਂਦੇ ਨੇ ਤੁਹਾਨੂੰ ਨਾਲ ਲੈ ਕੇ ਜਾਣ ਵੀ ਤੁਹਾਨੂੰ ਦੱਸੋ ਕਿੱਥੇ ਗਲੀ ਦਾ ਪਤਾ ਜੀ ਤੁਹਾਨੂੰ ਕਿੱਥੇ ਘਰ? ਹਾਂ ਦੱਸ ਦਿਓ ਉਹਨਾਂ ਨੂੰ ਆ ਸਨ ਘਰ। ਹਾਂ ਮੈਂ ਇਹ ਪੁੱਛਦਾ ਜੇ ਹੁਣ ਤੇ ਉਹ ਮੈਂ ਦੱਸਾਂਗਾ ਜੇ ਜਿਉਂਦਾ ਰਿਹਾ ਤੇ। ਹਾਂਜੀ ਜੇ ਜਿਉਂਦੇ ਨਾਲ ਮਰਨ ਦਾ ਕੀ ਪਤਾ ਜੀ। ਹਾਂਜੀ ਇੱਕ ਮਿੰਟ ਦਾ ਉਹ ਮੈਂ ਸਾਰਾ ਜਾ ਕੇ ਮੇਰੇ ਤੋਂ ਜਿਹੜਾ ਟੁਰਿਆ ਨਹੀਂ ਜਾਂਦਾ, ਮੈਂ ਸਾਰਾ ਉਹਨਾਂ ਨੂੰ ਦੱਸਾਂ ਆ ਫਰਾ ਕੇ। ਉਹ ਤੁਹਾਨੂੰ ਭਾਵੇਂ ਚੁੱਕ ਕੇ ਖੜਨ, ਤੁਹਾਨੂੰ ਮੋਟਰਸਾਈਕਲ ਖੜਨ, ਜਿਵੇਂ ਵੀ ਖੜਨਾ ਤੁਸੀਂ ਮਤਲਬ ਦੱਸ ਸਕਦੇ ਜੇ ਵੀ ਆਹ ਘਰ ਫਲਾਣੇ ਦਾ ਸੀ, ਫਲਾਣੇ ਦਾ ਸੀ, ਫਲਾਣੇ ਦਾ। ਇਹ ਹੀ ਉਹਦਾ ਤੁਹਾਨੂੰ ਪੁੱਛਣਾ ਪਿਆ। ਇਹ ਦੱਸਾਂਗਾ ਤੁਹਾਡੇ ਜ਼ਿਹਨ 'ਚ ਮੁਕੰਮਲ ਹੈ ਸਾਰਾ ਕੁਝ? ਬਿਲਕੁਲ। ਆਹ ਫਲਾਣੇ ਘਰ ਸੀ। ਫਿਰ ਉਹਨਾਂ ਦੇ ਹੁਲੀਏ, ਉਹਨੇ ਬੀਵੀਆਂ ਦੇ ਹੁਲੀਏ, ਬੰਦਿਆਂ ਦੇ ਹੁਲੀਏ, ਮੈਨੂੰ ਦੇਖਦੇ ਨੇ ਪੋਸਟ ਜਾ ਕੇ ਮੇਰੀ ਅੱਖੀ ਦੇ ਤਸਵੀਰਾਂ ਨੇ। ਵਾਹ ਜੀ ਵਾਹ। ਇੱਥੋਂ ਗਏ ਕਿਵੇਂ ਕਿਵੇਂ ਨੇ ਦੱਸੋ ਥੋੜਾ, ਕਿਵੇਂ ਨਿਕਲੇ ਹੋ? ਹਮਲਾ ਹੋਇਆ ਨਹੀਂ ਹੋਇਆ, ਕੋਈ ਮਾਰ ਵੱਢ ਟੋਕ ਹੋਈ ਜਾਂ ਨਹੀਂ ਹੋਈ? ਬਸ ਇੱਕ ਬੰਦਾ ਇੱਥੇ ਸਾਡੇ ਪਿੰਡ ਹੋਇਆ ਸੀ, ਦੂਜੇ ਲੋਕ ਬਸ ਨਿਕਲ ਗਏ। ਕਿਹੜਾ ਮਰਿਆ? ਜਿਵੇਂ ਨਿਕਲ ਉਹਦਾ ਇਹਦਾ ਭਰਾ ਸੀ ਆਇਆ, ਇਹ ਸਾਡੇ ਪਿੰਡ ਦੀ ਲੰਬਰਦਾਰ ਨਹੀਂ ਸੀ ਨਾ, ਇਹਦਾ ਭਰਾ ਅਸੀਂ ਪਤਾ ਕਰਨਾ ਮਾਇਆ ਪਿੰਡ ਦੀ ਲੰਬਰਦਾਰ ਨਹੀਂ ਕੌਣ? ਲੰਬਰਦਾਰ ਨੇ ਉਹਦਾ ਨਾਂ ਕਿੰਗਰੀ ਸੀ। ਉਹ ਕਿਹੜੇ ਸਨ? ਅੱਛਾ ਜਾਂ ਸਾਨੂੰ ਕਿੰਗਰੀ ਸਭ ਕਿੰਗਰੀ ਫਿਰ ਉਹਨੂੰ ਆਉਂਦੇ ਸਨ। ਸਿੱਖ ਸਨ ਹਿੰਦੂ ਸਨ ਕਿੰਨਾਂ ਦੀ ਗੱਲ? ਸਿੱਖ ਸਨ। ਅੱਛਾ ਔਲਖ ਸਨ। ਅੱਛਾ ਸਿੱਖ ਲੰਬਰਦਾਰ ਜਿਹੜਾ ਵੱਡਾ ਸੀ, ਜਿਹੜਾ ਲੰਬਰਦਾਰ ਬੂਟਾ ਸਿੰਘ। ਘਰ ਵਾਲੇ ਦਾ ਨਾਂ ਕਿੰਗਰੀ ਕਹਿੰਦੇ? ਉਹਦੇ ਨਾਂ ਬੀਬੀ ਦੇ ਨਾਂ ਕਿੰਗਰੀ ਸੀ। ਕਿੰਗਰੀ ਲੰਬਰਦਾਰ ਨੇ ਜਿਹੜੀ ਸੀ ਉਹ ਜਾਤ ਉਹਨਾਂ ਦੀ ਕਿੰਗਰੀ ਸੀ। ਕਿੰਗਰੀ ਸਾਹਿਬ ਉਹਦਾ ਭਰਾ ਸੀ ਪਤਾ ਕਰਨ। ਤੇ ਇੱਥੇ ਕਰਕੇ ਸਾਡੇ ਪਰਾਂ ਕਰ ਨਾਲ ਲਾਂਦੇ ਪਾਸੇ ਬੋਰਡ ਸੀ। ਅੱਛਾ ਇੱਥੇ ਆ ਸੀ ਆਪਣੀ ਭੈਣ ਦਾ ਪਤਾ ਕਰਨ ਰੌਲੇ ਜੋ ਪੈ ਗਏ। ਵੀ ਆ ਨਿਕਲ ਉਹ ਆ ਜਦੋਂ ਪਤਾ ਕਰਨ ਤੇ ਇੱਥੇ ਸਾਰੇ ਪਿੰਡ ਦਾ ਇੱਕ ਖਾਦਮ ਸੀ, ਉਹ ਮੌਲਵੀ, ਉਹ ਉਸ ਨੂੰ ਛੁਰਾ ਮਾਰ ਦਿੱਤਾ। ਉਹ ਇੱਥੇ ਵਿਚਾਰਾ ਮਰ ਗਿਆ। ਦੂਜੇ ਵਿਚਾਰੇ ਕੋਈ ਜਿਹੜੀ ਵੱਡ ਵਡੇਰੇ ਰਹਿ ਗਏ ਸਨ, ਲੋਕਾਂ ਵਡੇਰੀਆਂ ਉਹ ਰਹਿ ਗਈਆਂ ਸਨ। ਦੂਜੇ ਨਿਕਲ ਤੁਰ ਗਏ ਸਨ।
ਉੱਕਾ ਜਿਹੜੀਆਂ ਵੱਡ ਵਡੇਰੀਆਂ ਸਨ ਤੋ ਵੱਡ ਵਡੇਰੀਆਂ ਫਿਰ ਕਿੱਧਰ ਗਈਆਂ ਜਿਹੜੀ ਰਹਿ ਗਈਆਂ? ਉਹ ਉਹਨਾਂ ਨੂੰ ਫਿਰ ਉਹ ਚਲੇ ਜਾ ਕੇ ਭਰਾ ਨਾ ਉਹਨਾਂ ਵਿਚਾਰੀਆਂ ਨੂੰ ਖਤਮ ਕਰ ਛੱਡਿਆ ਸਨ ਭਰਾ। ਉੱਕਾ ਜਿਹੜੀਆਂ ਰਹਿ ਗਈਆਂ ਸਨ ਜਿਹੜੇ ਵਡੇਰੇ ਬਾਬੇ ਹੋ ਗਏ ਜਾਂ ਮਾਈਆਂ ਹੋ ਗਈਆਂ ਉਹਨੂੰ ਲਿਜਾ ਕੇ ਸਾਈਡ ਤੇ ਮਾਰ ਦਿੱਤਾ। ਹਾਂ ਉਹਨਾਂ ਨੂੰ ਲਿਜਾ ਕੇ ਭਰਾ ਮਾਰ ਛੱਡਿਆ ਸਨ। ਹਾਂ ਜਿਹੜੀਆਂ ਮਾਰਿਆ ਕਿਹਨਾਂ ਨੇ? ਮਾਰਿਆ ਸੀ ਉਹ ਸੀ ਮੀਆਂ ਖਾਦਮ ਹੀ ਆ ਬੰਦੇ ਮੀਆਂ ਖਾਦਮ ਸੀ ਇੱਕ ਖਾਦਮ ਮੀਆਂ ਖਾਦਮ ਪਿੰਡ ਦੇ ਹਾਂ ਲਾਮ ਦੇ ਹਾਂ ਨਾਲ ਦੇ ਪਿੰਡਾਂ ਦੇ ਇੱਥੇ ਪਿੰਡ ਦੇ ਹੀ ਸਨ ਪਿੰਡ ਦੇ ਹੀ ਸਨ। ਉਹ ਮੌਲਵੀਆਂ ਦਾ ਘਰ ਸੀ ਪਿੰਡ ਦਾ ਹੀ ਉਹਨਾਂ ਮਾਰ ਛੱਡਿਆ ਸੀ ਫਿਰ ਲਿਜਾ ਕੇ ਉਹਨਾਂ ਨੇ ਮਾਰ ਛੱਡਿਆ। ਪਰ ਜਿਹੜੀਆਂ ਉੱਕਾ ਵਡੇਰੀਆਂ ਰਹਿ ਗਈਆਂ ਅੰਨੀਆਂ ਹੋ ਗਈਆਂ ਜਾਂ ਉਹ ਤੁਰਿਆ ਨਹੀਂ ਜਾਂਦਾ ਉਹ ਬਸ ਇਸ ਤਰ੍ਹਾਂ ਕਰਕੇ ਨਾ ਤੇ ਯਾਨੀ ਉਸ ਟਾਈਮ ਉਹ ਤੁਹਾਡੀ ਉਮਰ ਤੇ ਹੋਣੀ ਹੈ ਜਿਵੇਂ ਤੁਸੀਂ ਹੁਣ ਵਡੇਰੇ ਜੀ? ਹਾਂਜੀ ਉਹ ਇੰਜ ਹੋਣੀਆਂ ਮਾਈਆਂ ਬਾਬੇ ਜਿਵੇਂ ਹੁਣ ਤੁਸੀਂ ਹੋ। ਹਾਂ ਹਨਾ ਇੰਜ ਹੋਣੀ ਨਹੀਂ ਜਾਇਆ ਜਾਂਦਾ ਮੇਰੇ ਕੋਲ ਠੀਕ ਆ ਕਿ ਤੇ ਉਹਨਾਂ ਦਾ ਕੀ ਗੁਨਾਹ ਸੀ ਕਿਉਂ ਮਾਰ ਦਿੱਤਾ ਮੁਸਲਮਾਨਾਂ ਨੇ? ਕੋਈ ਪੇ ਰਹਿ ਗਈਆਂ ਵਿਚਾਰੀਆਂ ਨਾ ਇਹਨਾਂ ਤੋਂ ਤੁਰਿਆ ਜਾਂਦਾ ਨਾ ਇਹਨਾਂ ਤੋਂ ਮਾਰ ਦਿੱਤਾ। ਉਹਨਾਂ ਨੂੰ ਲਿਜਾ ਕੇ ਪਿੰਡੋਂ ਪਰਾਂ ਮੋਕਲਿਆ ਲਿਜਾ ਕੇ ਤੇ ਮਾਰ ਛੱਡਿਆ ਸਨ। ਉਹ ਫਿਰ ਅਸੀਂ ਬੜਾ ਚਿਰ ਪਈ ਲਾਸ਼ਾਂ ਪਈਆਂ ਰਹੀਆਂ ਉਹਦਾ ਪਰਾਂ ਆ ਵੇਂਦੇ ਰਹੇ ਸਭ ਕੁਝ ਅੱਖਾਂ ਨਾਲ। ਮੈਨੂੰ ਉਸ ਜਾਪਦਾ ਭਾਰਤ ਤਸਵੀਰਾਂ ਘਰ ਬੂਆ ਜਾਵੇ ਲੰਬਰਦਾਰ ਦਾ ਘਰ ਪਿਆ ਜਾਪਦਾ ਅਮਰਨਾਥ ਦਾ। ਕਿੰਨੇ ਕੁ ਮਰੇ ਹੋਣੇ ਤਕਰੀਬਨ ਤੁਹਾਡੇ ਹਿਸਾਬ ਨਾਲ ਸਿੱਖ ਤੇ ਮਾਈਆਂ? ਬਸ ਉਹੀ ਜਵਾਨ ਸੇ ਉਹੀ ਭਰਾ ਨੂੰ ਮਾਰਿਆ ਸਨ ਹੋਰ ਦੂਜੇ ਜਿਹੜੇ ਵਡੇਰੇ ਸਨ ਵੈਸੇ ਕੋ 5-6 ਜਿਹੜੀਆਂ 5-4 ਰਹਿ ਸਨ ਜਿਹੜੀਆਂ ਕੋ ਬਾਬੇ ਉੱਕਾ ਵਡੇਰੀਆਂ ਆਹੋ ਹੈ ਸਨ 5-6 ਜਣ ਬਸ ਜਿਹੜੇ ਉੱਕਾ ਸਨ ਬਸ ਇਹਨੇ ਹੀ ਸਨ। ਇੱਕ ਦਾ ਨਾਂ ਠਾਕਰ ਦਈ ਕੋਈ ਮਾਇਆ ਕਿੱਥੇ ਕਰਕੇ ਭਰਾ ਮਾਰੇ ਪਰ ਲਿਜਾ ਕੇ ਇੱਥੇ ਕਰਕੇ ਪਿੰਡੋਂ ਦੱਖਣ ਲਈ ਲੰਮੇ ਕੋਲ ਨਹੀਂ ਰਹੇ ਸਾਈ ਤੋਂ ਦੱਖਣ ਹੀ ਲੰਮੇ ਉੱਥੇ ਇੱਕ ਛੱਪੜ ਸੀ ਉਹਦੇ ਨਾਲ ਆਪਣਾ ਪੈਲੀਆਂ ਸਨ ਉਹ ਸਹੀ ਮਾਰ ਛੱਡਿਆ ਸਨ। ਪਰ ਚਲੋ ਕਿਸੇ ਕੰਮ ਦੀਆਂ ਰਹਿ ਗਏ ਜਿਵੇਂ ਅਸੀਂ ਰਹਿ ਗਏ ਚੜਿਆ ਜਾਂਦਾ ਨਹੀਂ ਬਾਬੇ ਉਹ ਕੰਮ ਤੋਂ ਰਹਿ ਜੇ ਤੇ ਮਾਰਨਾ ਥੋੜਾ ਹੁੰਦਾ। ਹਾਂ ਕੰਮ ਤੋਂ ਰਹਿ ਜੇ ਤੁਹਾਨੂੰ ਕੀ ਮਾਰ ਦੇਗੀ ਤੁਹਾਡੀ ਲਾਤ? ਨਾ ਜੀ ਉਹ ਮਾਰਿਆ ਗਨਾਹ ਹੈ ਨਾ। ਹਾਂਜੀ ਕਿਉਂ ਜਵਾਬ ਹੈ ਗਨਾਹ ਹੈ ਗਲਤ ਹੈ ਨਾ। ਹਾਂ ਸਵਾ ਉਹਦੇ ਤੋਂ ਕੋਈ ਮਾਰ ਸਕਦਾ ਹਾਂਜੀ ਨਾ ਕੋਈ ਗੁਨਾਹ ਨਾ ਕੋਈ ਗੱਲ ਨਾ ਕੋਈ ਬਾਤ। ਹਾਂ ਤੇ ਇਹ ਆਪਣਾ ਤੇ ਨਾਲ ਦੇ ਪਿੰਡਾਂ ਪੁਣਾ ਦੇ ਤੇ ਨਹੀਂ ਪਏ ਉਹਨਾਂ ਨੂੰ ਲੁੱਟਣ? ਨਾਲ ਦੇ ਪਿੰਡਾਂ ਦੇ ਸਿੱਖਾਂ ਨੂੰ ਇੱਥੇ ਉਹਨਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਹੋਣੀਆਂ ਕੋਈ? ਕਰਦੇ ਸਨ ਲੋਕ ਕਰਦੇ ਸਨ ਪੈਂਦੇ ਸਨ ਲੋਕ ਕੋਈ ਲੁੱਟਦਾ ਸੀ ਕੋਈ ਕੁਛ ਕਰਦਾ ਕੋਈ ਨਿਕਲ ਜਾਂਦੇ ਸਨ ਕੋਈ ਇੰਝ ਕਰਦਾ। ਇਸੇ ਕਰਕੇ ਬੰਦਾ ਸੀ। ਤੁਸੀਂ ਕਿੱਥੇ ਉਦੋਂ ਜਦੋਂ ਇਹ ਸਾਰਾ ਵਾਕਿਆ ਹੋ ਰਿਹਾ ਸੀ? ਹਾਂਜੀ ਪਿੰਡ 'ਚ ਤੁਸੀਂ? ਪਿੰਡ ਹਾਂ ਇੱਥੇ ਸਾਂ ਅਸੀਂ ਆਪਣੇ ਪਿੰਡ ਹੀ ਸਾਰਾ ਵਾਕਿਆ ਹੋ ਰਿਹਾ ਸੀ ਉਹਨਾਂ ਨੂੰ ਮਾਰਿਆ ਉਲਬਲ ਕੀਤਾ। ਉਹ ਸਮਝਾਉਂਦਾ ਨਹੀਂ ਵੀ ਨਾ ਕੰਮ ਕਰੋ ਨਾ ਮਾਰੋ ਬਾਬਿਆਂ ਨੂੰ ਵਡੇਰਿਆਂ ਨੂੰ ਮਾਈਆਂ ਨੂੰ? ਉਹਨਾਂ ਦਾ ਨਾਂ ਨਹੀਂ ਜਦੋਂ ਮਾਰਨ ਲੱਗੇ ਨੇ ਉਹਨਾਂ ਨੂੰ ਉਹ 5-7 ਜੀ ਜਿਹੜੇ ਰਹਿ ਗਏ ਵਡੇਰੇ ਸਿੱਖਾਂ ਦੇ ਬੀਬੀਆਂ ਦੇ ਬੰਦੇ ਕੋਈ ਕਿਸੇ ਨੇ ਸਮਝਾਇਆ ਨਹੀਂ ਉਹਨੂੰ ਵੀ ਨਾ ਇਹਨੂੰ ਮਾਰੋ ਇਹਨਾਂ ਨੂੰ ਕਿਉਂ ਮਾਰਦੇ ਪਏ? ਨਹੀਂ ਨਾ ਮੈਨੂੰ ਪਤਾ ਨਹੀਂ ਪਿਆ ਮੋਏ ਵੇਖੇ ਨੇ ਉੱਥੇ। ਅੱਛਾ ਇਹਨਾਂ ਨਹੀਂ ਪਤਾ ਵੇਖੇ ਲਾਸ਼ਾਂ ਵੇਖੀਆਂ ਉਹਨਾਂ ਦੀਆਂ ਪਈਆਂ। ਅੱਛਾ ਜਦੋਂ ਫਿਰ ਬਾਅਦ ਚ ਜੋ ਚਲੇ ਗਏ ਨੇ ਇੱਥੋਂ ਆਪਣਾ ਪਿੰਡ ਵੇਖਣ ਵੀ ਆਇਆ ਕੋਈ ਕਿ ਨਹੀਂ ਇੱਥੋਂ? ਉਹ ਪਿੰਡ ਵੇਖਣ ਆਏ ਸਨ ਕੋਈ? ਆਹੋ ਆਏ ਸਨ ਕਿ ਨਹੀਂ ਆਪਣੇ ਪਿੰਡ ਬਾਅਦ ਚ 47 ਤੋਂ ਬਾਅਦ? ਪਿੰਡ ਆਇਆ ਸਨ ਕਿ ਨਹੀਂ ਉੱਥੋਂ? ਹਾਂਜੀ ਨਹੀਂ ਕੋਈ ਨਹੀਂ ਆਇਆ। ਸਿੱਖਾਂ ਚ ਵੀ ਨਹੀਂ ਆਇਆ ਹਿੰਦੂਆਂ ਚ ਵੀ ਕੋਈ ਵੀ ਨਹੀਂ ਆਇਆ? ਨਾ ਕੋਈ ਨਹੀਂ ਆਇਆ ਅਜੇ ਤੱਕ ਨਹੀਂ ਆਇਆ ਆਪਣਾ? ਨਾ ਅਜੇ ਤੱਕ ਨਹੀਂ ਕੋਈ ਆਇਆ। ਉਹ ਨਾ ਉਹਨਾਂ ਦੀ ਯਾਦ ਉਹਨੇ ਬੱਚਿਆਂ ਦੇ ਹਜ਼ਾਰਾ ਸਿੰਘ ਕੰਧਾਰਾ ਸਿੰਘ ਫਿਰ ਆਪਣਾ ਕਰਮਚੰਦ ਮੰਗਲ ਸਿੰਘ ਮੰਗਲ ਦਾ ਤੇ ਬਾਬੇ ਜਿਹੜੇ ਇੱਥੇ ਮਰੇ ਸਨ 5-7 ਲਾਸ਼ਾਂ ਜਿਹੜਿਆਂ ਤੇ ਤੁਸੀਂ ਆਂਦੇ ਮਰੇ ਵੇਖਿਆ ਉਹਨਾਂ ਕੋਲ ਨਾਂ ਕਿਸੇ ਦਾ ਆਉਂਦਾ ਕੌਣ ਸੀ ਮਰੇ? ਉਹਨਾਂ ਦਾ ਨਾਂ ਇੱਕ ਕੋਈ ਠਾਕਰ ਦੇ ਸੀ ਕੋਈ ਆਪਣਾ ਮੇਰੀਆਂ ਨਾਂ ਕਰੀ ਜ਼ਿਆਦਾ ਭੁੱਲ ਵੀ ਗਏ ਨਾ ਇੰਨਾ ਚਿਰ ਹੋ ਗਿਆ। ਬਾਬਿਆਂ ਦੇ ਨਾਂ ਯਾਦ ਹੈ ਜਿਹੜੇ ਮਰੇ ਹਨ? ਇੱਕ ਦਾ ਨਾਂ ਬਾਬਾ ਵਜ਼ੀਰ ਸੀ। ਅੱਛਾ ਉਹ ਅਮਰਨਾਥ ਦਾ ਬਾਪ ਸੀ। ਵਜ਼ੀਰ ਸਿੰਘ ਵਜ਼ੀਰ ਉਹ ਮੋਨਾ ਹੀ ਸੀ ਮੈਨੂੰ ਉਹਦਾ ਨਾਂ ਸੀ ਅਮਰਨਾਥ ਦਾ ਬਾਪ ਤੇ ਆਪਣਾ ਵਲਦ ਵਜ਼ੀਰ ਉਹ ਮੋਇਆ ਫਿਰ ਆਪਣਾ ਠਾਕਰ ਦਈ ਤੇ ਕੀ ਉਹਦਾ ਨਾਂ ਹੈ ਵੇਖੋ ਰਾਮ ਠਾਕਰ ਦਈ ਤੇ ਆਪਣਾ ਕੀ ਮਾਇਆ ਸੀ ਵੇਖੋ ਨਾ ਠਾਕਰ ਦੀ ਸੀ ਨੇ ਅਮਰ ਦੀ ਮਾਂ ਤੇ ਵੱਡੇ ਅਮਰ ਦੀ ਮਾਂ ਸੀ ਇਹ ਉਹਦੇ ਨਾਲ ਇੱਕ ਮੇਰੇ ਜੇ ਚ ਭੁੱਲ ਗਿਆ ਵੇਖੋ ਜਰੇ ਚ
ਉਹਦੇ ਨਾਲ ਹੀ ਦੂਜੀਆਂ ਹੋਰ ਸਨ ਕੋਈ ਦੂਸਰਾ ਵਡੇਰੇ ਇਸ ਤਰ੍ਹਾਂ ਕਰਕੇ ਵਡੇਰੀਆਂ ਸਨ ਦੂਸਰਾ 5-4 ਸਨ ਇਹ ਉੱਥੇ ਮਾਰ ਚੜੀਆਂ ਸਨ ਨਾ ਵੇਖਦਾ ਨਾ ਇਸ ਤਰ੍ਹਾਂ ਖਾਸ ਉਹ ਮਾਂ ਅਮਰ ਵੱਡੇ ਦੀ ਅਮਰ ਨਿੱਕੇ ਦੀ ਲੰਬਰਦਾਰ ਦੀ ਮਾਂ ਸੀ ਉਹ ਠਾਕਰ ਦੀ ਉਹਨਾਂ ਦਾ ਘਰ ਵਿੱਚ ਪਿੰਡ ਦੇ ਲੰਬਰਦਾਰ ਨੇ ਇੱਕ ਉਹਨਾਂ ਦੀ ਮਾਂ ਸੀ ਜਿਹੜੀ ਮਰੀ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਮਾਂ ਇੱਕ ਮਰੀ ਸੀ ਨਹੀਂ ਉਹਨਾਂ ਦੇ ਨਾਲ ਮਰੀ ਸੀ ਮੈਂ ਨਾ ਉਹਨਾਂ ਦੀ ਮਾਂ ਕਹਿਣ ਡਿਆ ਮਰੀ ਸੀ ਕੌਣ ਕਿਹਦੀ ਗੱਲ ਕਰ ਰਹੇ ਨੇ ਠਾਕਰ ਦੀ ਮੈਂ ਉਹਦੀ ਆ ਨਾ ਉਹਦੀ ਮਾਂ ਮਰੀ ਸੀ ਉਹਨਾਂ ਨੂੰ ਮਾਂ ਮਾਰਿਆ ਸਨ ਇਹ ਅਮਰਨਾਥ ਦੀ ਮਾਂ ਨੂੰ ਲੰਬਰਦਾਰ ਦੀ ਨੂੰ ਅੱਛਾ ਇੱਕ ਮਾਂ ਰਾਮ ਕੌਰ ਇੱਕ ਮਾਂ ਦੇ ਵੱਡੇ ਅਮਰ ਦੀ ਮਾਂ ਦੇ ਰਾਮ ਕੌਰ ਸੀ ਅੱਛਾ ਰਾਮ ਕੌਰ ਵੀ ਇੱਥੇ ਮਰੀ ਰਾਮ ਕੌਰ ਵੀ ਉਹ ਵੀ ਉੱਥੇ ਮਰੇ ਸਨ ਨੇ ਮਾਰੇ ਵਡੇਰੀਆਂ ਸੁੱਕਾ ਵਡੇਰੀਆਂ ਹੋ ਗਈਆਂ ਅੰਨੀਆਂ ਕੋਈ ਅੰਨੀਆਂ ਸਨ ਹੋ ਗਈਆਂ ਨਜ਼ਰ ਜਿਵੇਂ ਮੈਨੂੰ ਕੋਈ ਨਜ਼ਰੀ ਇੰਨਾ ਨਹੀਂ ਆਉਂਦਾ ਤੇ ਜਦ ਟੁਰਿਆ ਵੀ ਨਹੀਂ ਜਾਂਦਾ ਐਸਾ ਕਰਕੇ ਕਿੰਨੇ ਕੁ ਸਾਲ ਹੋ ਪਏ ਪਾਕਿਸਤਾਨ ਬਣਿਆ ਨੂੰ 76 ਸਾਲ 76 ਸਾਲ ਹੋ ਗਏ 76 70 ਤੇ 6 ਕਿੰਨੇ ਘੱਟ ਨੇ ਵਿੱਚੋਂ 24 ਸਾਲ 24 ਸਾਲ ਘੱਟ ਹਾਂਜੀ 24 ਸਾਲਾਂ ਬਾਅਦ ਹੋ ਜਾਣਾ 100 ਸਾਲ ਪੂਰਾ ਅੱਛਾ ਤੇ ਉਦੋਂ ਮੈਂ 3 ਸਾਲ ਦਾ ਸਾਂ ਜਦੋਂ ਪਾਕਿਸਤਾਨ ਬਣਿਆ ਬਾਬਾ 100 ਤੋਂ ਟੱਪਿਆ ਹਾਂਜੀ 100 ਸਾਲ ਤੋਂ ਵੀ ਟੱਪ ਗਿਆ ਤੂੰ ਫਿਰ ਹਾਂ ਉਮਰ ਹੋ ਗਈ ਤੇਰੀ ਹਾਂ ਮੈਂ 3 ਸਾਲ ਦਾ ਮੈਨੂੰ ਉਸ ਸਮੇਂ ਦਾ ਉਸੇ ਤਰ੍ਹਾਂ ਤਸਵੀਰਾਂ ਹੰਡਮਾ ਜਨਾਨੀਆਂ ਦੀਆਂ ਬੰਦਿਆਂ ਦੀਆਂ ਨਾ ਯਾਦ ਨੇ ਫਿਰ ਹੌਲੀ ਜਿਹੀ ਗਰੀਬਾਂ ਨਾਲ ਸਹੀ ਵਰਤਦੇ ਹਾਂ ਕਿ ਨਹੀਂ ਮੈਂ ਗਰੀਬਾਂ ਨਾਲ ਲੋਕ ਬਹੁਤ ਗਰੀਬਾਂ ਦਾ ਸਗੋਂ ਜਿਹੜੇ ਹਿੰਦੂ ਲੋਕ ਸਨ ਬਹੁਤ ਡਰਦੇ ਸਨ ਡਰਦੇ ਸਨ ਸਾਰੀਆਂ ਕੌਮਾਂ ਤੋਂ ਘੁਮਿਆਰਾਂ ਤੋਂ ਸਾਈਆਂ ਤੋਂ ਲੋਹਾਰਾਂ ਸਰਕਾਰਾਂ ਤੋਂ ਤੇ ਡਰਦੇ ਇਦੂ ਸਨ ਵੀ ਸਾਡਾ ਕੰਮ ਨਾ ਕਰਨਗੇ ਜਿਹੜਾ ਕੋਈ ਕੰਮ ਪੈ ਜਾਂਦਾ ਹੈ ਨਾ ਉਹ ਹਾਲ ਜੋਤੀ ਦਾ ਆਪਣਾ ਉਦੋਂ ਹਲ ਵਗਦੇ ਸਨ ਹੁਣ ਟਰੈਕਟਰ ਨਿਕਲ ਪੈ ਨਾ ਉਹ ਜੋਗਾਂ ਜੇ ਆਖਣਾ ਕਿਸੇ ਨੇ ਪਹਿਲਾਂ ਸਾਡਾ ਫਾਲਾ ਨਾ ਕੋਈ ਡੰਗੇਗਾ ਜੇ ਕਿਸੇ ਕੰਮ ਜਾਣਾ ਤੇ ਚੱਟ ਦਿੰਦੇ ਸਨ ਹਿੰਦੂ ਲੋਕ ਬਹੁਤ ਡਰਦੇ ਸਨ ਕਮੀਆਂ ਲੋਕਾਂ ਤੋਂ ਬਹੁਤ ਡਰਦੇ ਸਨ ਮਾਰਿਆ ਤੋਂ ਇਹ ਸਾਨੂੰ ਮੇਰੇ ਬਾਪ ਦੇਣਾ ਸੀ ਹਿੰਦੂ ਦਾ ਪੈਸੇ ਦੇਣੇ ਸਨ ਕੋਈ ਥੋੜ੍ਹੇ ਜਿਹੇ ਵਿਆਹ ਤੇ ਫੜੇ ਸਾਨੂੰ ਅੱਛਾ ਇੱਥੇ ਪਿੰਡ ਚਹਿਲ ਅੱਛਾ ਇੱਥੋਂ ਦਾ ਸੀ ਗੋਕਲ ਸ਼ਾਹ ਬੜਾ ਮੰਨਿਆ ਪਰਵਾਨਿਆ ਸੀ ਖੱਤਰੀ ਸੀ ਉਹ ਅੱਛਾ ਉਹਦੇ ਕੋਲ ਪੈਸੇ ਲਏ ਹਨ ਉਹਦੇ ਕੋਲ ਪੈਸੇ ਮੇਰੇ ਬਾਪ ਲਏ ਅੱਛਾ ਇਹ ਆਪਣੇ ਭਰਾ ਦੇ ਵਿਆਹ ਤੇ ਉਹਦੇ ਕੋਲ ਦਿੱਤੇ ਨਾ ਜਾਣ ਮਾੜੇ ਸਮੇਂ ਹੁੰਦੇ ਸਨ ਉਹ ਫਿਰ ਇੱਕ ਡੰਗ ਉਹਦਾ ਮੁਨਸ਼ੀ ਲੰਘਿਆ ਅੱਛਾ ਆਖਣ ਲੱਗਾ ਯਾਰ ਸਾਲ ਪੈਸੇ ਲੰਘ ਗਏ ਮੁਨਸ਼ੀ ਜਿਹਦਾ ਘੋੜਾ ਬੱਧੋ ਚਾਹੀਦਾ ਲੰਘਦਾ ਸੀ ਜੋ ਕਹਿੰਦਾ ਸੀ ਉਹਦਾ ਘੋੜਾ ਫੜ ਕੇ ਘਰ ਬੱਧੋ ਸੀ ਖੁਰਲੀ ਸੇ ਨਾਲ ਜਾਣੇ ਤੇ ਪੈ ਛੋਲਿਆਂ ਦੇ ਉਹਨੂੰ ਆਖਿਆ ਸ਼ਾਹ ਜੀ ਇਹ ਨਹੀਂ ਕਰਵਾ ਮੇਰੇ ਕੋਲ ਪੈਸੇ ਨੇ ਕੋਈ ਦੇਣੇ ਤੇ ਸ਼ਾਹ ਦੇ ਲੈਂਦੇ ਨਹੀਂ ਪਏ ਸਮੇਂ ਮਾੜੇ ਨੇ ਉਹ ਆਖਣ ਲੱਗਾ ਇਹ ਕਰ ਮੈਂ ਤੈਨੂੰ ਦੱਸਦਾ ਕੁੱਕੜ ਲੈ ਮੈਂ ਤੇ ਉਹਨਾਂ ਦਾ ਦਿਨ ਦਿਹਾੜਾ ਆ ਗਿਆ ਉਹ ਪਰਸੋਂ ਤੇ ਕੋਈ ਕੁੱਕੜ ਲੈ ਆਵੀਂ ਤੂੰ ਆ ਜੀ ਸ਼ਹਿਰੀ ਮੈਂ ਆਪੇ ਉਸੇ ਕਰ ਲਾਂਗਾ ਗੱਲ ਨਹੀਂ ਉਹ ਮੈਨੂੰ ਲੈ ਗਿਆ ਕਿ ਮੇਰਾ ਪਿਓ ਆਖਿਆ ਮੈਨੂੰ ਆਪ ਗੱਲ ਸੁਣਾਦਾ ਸੀ ਮੇਰਾ ਬਾਪ ਜਿਹੜਾ ਆਖਿਆ ਮੈਂ ਪੁੱਛਦਾ ਰਹਿੰਦਾ ਗੱਲਾਂ ਪੁਰਾਣੀਆਂ ਪਿਆ ਫਲਾਣਾ ਕਿਹੜਾ ਸੀ ਫਲਾਣੇ ਕਿਵੇਂ ਵਕਤ ਹੋਈ ਤੇ ਜਿਵੇਂ ਤੁਸੀਂ ਮੈਨੂੰ ਪੁੱਛਦੇ ਹੋ ਪਾ ਤੇ ਉਹ ਫਿਰ ਆਖਣਾ ਕੁੱਕੜ ਲੈ ਉਹ ਅੱਗੇ ਗਿਆ ਮੈਂ ਸਵੇਰੇ ਲਾ ਗਿਆ ਤੇ ਅਗੇ ਮੈਂ ਲਗਾ ਗਿਆ ਸਵੇਰੇ ਕੁੱਕੜ ਲੈ ਕੇ ਏਡੇ ਕੁੱਕੜ ਸਨ ਘਰ ਹੁਣ ਤੇ ਕੁੱਕੜ ਹੋਰ ਨਿਕਲ ਪਏ ਨਾ ਉਦੋਂ ਘਰਾਂ ਦੇ ਕੁੱਕੜ ਸਨ ਦੇਸੀ ਏਡੇ ਤੇ ਉਹ ਮੈਨੂੰ ਕਹਿੰਦਾ ਆ ਭਾਈ ਤੂੰ ਕਿਵੇਂ ਆਇਆ ਭਾਈ ਮੈਂ ਕਿਹਾ ਸ਼ਾਹ ਜੀ ਇੱਕ ਬੰਦਾ ਆਇਆ ਤੁਹਾਨੂੰ ਮਿਲਣ ਵਾਸਤੇ ਕੋਲ ਰੇਤ ਵਾਲੀਆਂ ਸਹੀ ਹੈ ਅਗੇ ਅੱਛਾ ਅਗੇ ਆ ਗਿਆ ਬਣੇ ਤੇ ਮੈਂ ਬੁੱਕਲ 'ਚ ਕੁੱਕੜ ਦਿੱਤਾ ਸੀ ਅੱਜ ਤੇ ਉਹ ਮੈਨੂੰ ਕਹਿੰਦਾ ਆ ਕੀ ਆ ਅਗੇ ਕੁੱਕੜ ਜੀ ਮੈਂ ਕਿਹਾ ਸ਼ਾਹ ਨੂੰ ਮੱਥਾ ਟੇਕ ਆਈਏ ਅਸੀਂ ਤੇ ਆਨੇ ਸਲਾਮ ਤੇ ਉਹ ਹਿੰਦੂ ਲੋਕ ਮੱਥਾ ਆਉਂਦੇ ਸਨ ਤੇ ਫਲਾਣੇ ਨੇ ਮੱਥਾ ਟੇਕ ਜਿਵੇਂ ਅਸੀਂ ਆਨੇ ਤੁਹਾਨੂੰ ਜੀ ਸਲਾਮ ਕਰੀਏ ਮੱਥਾ ਟੇਕਨੇ ਉਹ ਮੱਥਾ ਟੇਕਨੇ ਆਨੇ ਅਗੇ ਮੈਂ ਕਿਹਾ ਜਿਹੜਾ ਸ਼ਾਹ ਮੱਥਾ ਟੇਕ ਆ ਵੀ ਦਿਨ ਦਿਹਾੜਾ ਆ ਗਿਆ ਅਗੇ ਅੱਛਾ ਬੜੀ ਬਾਤ ਆਈ ਭਾਈ ਤੋਂ ਕੋਈ ਤੀ ਤੇ ਉਹਦੇ ਲੋਕ ਕਰਜਾਈ ਸਨ ਬੜੇ ਲੋਕ ਜ਼ਿਮੀਦਾਰ ਬੰਦੇ ਨੇ ਸਭ ਡੰਗਰ ਲੈਂਦੇ ਸਨ ਉਹਦੇ ਕੋਲ ਪੈਸੇ ਲੈ ਕੇ ਡੰਗਰ ਲੈਣੇ ਵਾਹਣੇ ਤੇ ਉਹ ਫਿਰ ਨਹੀਂ ਸਨ ਉਹ ਆਖਣ ਜਾ ਯਾਰ ਨਹੀਂ ਕਰ ਆ ਕੁੱਕੜ ਲੈ ਜਾ ਘਰ ਛੱਡਿਆ ਤੇ ਬਈ ਲਿਆ ਬਈ ਲਿਆ ਕੇ ਤੇ ਉੱਥੇ ਵੇਖ ਹੋਇਆ ਨਾਂ ਇਹਦਾ ਜਲਾਲਬਲ ਸੂਬਾ ਅਗਰ ਵੇਖਿਆ ਕਿ ਜੀ ਜਲਾਲਬਲ ਸੂਬਾ ਨਾਂ
ਕੋਲ ਰੇਤ ਵਾਲੀ ਬਲਕ ਬਿੱਲ ਤੇ ਅਗੇ ਇਹ ਉੱਥੇ ਕੀ ਅਗੇ ਪੈਸੇ ਨਹੀਂ ਆ ਕੋਈ ਅਗੇ ਇਹਨਾਂ ਦੁਕਾਨੀ ਫੇਰ ਦਿੱਤੇ ਬਸ ਬਸ ਖਤਮ ਕਰ ਦੇ ਉਹਨੇ ਫੇਰ ਤੀ ਹਾਂ। ਗੱਲ ਇਕੱਠੇ ਹਾਂ ਸਹੀ। ਐਸਾ ਕਰ ਉਹ ਅੱਛਾ ਬਾਬੇ ਜਿਹੜੇ ਤੁਹਾਡੇ ਬੇਲੀ ਹਾਂ ਇੱਥੇ ਜਿਹੜੇ ਤੁਹਾਡੇ ਹਾਣੀ ਸਿੱਖ ਤੇ ਹਿੰਦੂ ਇੱਥੋਂ ਗਏ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕੀ ਪਤਾ ਜ਼ਿੰਦਾ ਹੋਣ ਇੱਧਰ ਮੂੰਹ ਕਰਕੇ ਸਾਹਮਣੇ ਇੱਧਰ ਮੂੰਹ ਕਰਨਾ ਉੱਧਰ ਨੂੰ ਕਰੋ ਇੱਥੇ ਜਿਹੜੇ ਤੁਹਾਡੇ ਇੱਥੇ ਹਾਣੀ ਗਏ ਨੇ ਹਾਂ ਜਿਵੇਂ ਤੁਸੀਂ ਜ਼ਿੰਦਾ ਜੀ ਹਜੇ ਤੱਕ ਹਾਂ ਸਮਝਦੇ ਹੋ ਨਾ ਹਾਂ। ਹੋ ਸਕਦਾ ਉਹ ਵੀ ਜ਼ਿੰਦਾ ਹੋਣ ਉਧਰ ਆਹੋ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਲਾਮ ਦਾ ਜਾਂ ਕੋਈ ਸੁਨੇਹਾ ਦੇਣਾ ਦਵੋ ਉਹ ਉਹਨਾਂ ਨੂੰ ਸਲਾਮ ਦਾ ਦਿਲ ਪਾ ਕੇ ਵੀ ਚਲੋ ਠੀਕ ਹੈ ਤੁਹਾਨੂੰ ਬਰਕਤ ਜਿਹੜਾ ਕੋਲ ਰੇਤ ਵਾਲੀ ਬਲਕ ਪਿੰਡ ਵਾਲਾ ਕੋਲ ਖੱਬੇ ਕੀ ਕੋਲ ਜ਼ਿਲ੍ਹਾ ਗੁਜਰਾਂਵਾਲਾ ਹਾਂਜੀ ਹਾਂਜੀ ਤੁਸੀਂ ਕਿਲਾ ਨਾਲ ਦਲਾਰ ਸਿੰਘ ਥਾਣਾ ਠੀਕ ਹੋ ਗਿਆ ਸੁਨੇਹਾ ਦਵੋ ਕੀ ਸੁਨੇਹਾ ਦੇਣਾ ਤੇ ਉਹਨਾਂ ਨੇ ਤੁਸੀਂ ਆਪਣਾ ਉਹਨਾਂ ਨੂੰ ਵੇਖੋ ਜੇ ਤੁਸੀਂ ਜਿੰਦਾ ਹੋ ਤੇ ਤੁਹਾਨੂੰ ਮੇਰੇ ਵੱਲੋਂ ਜੇ ਆਪਣਾ ਸਲਾਮ ਦੁਆਏ ਸਹੀ ਕਿਹਨੂੰ ਕਿਹਨੂੰ ਸਲਾਮ ਦਾ ਹੈ ਸਾਰਿਆਂ ਇੱਥੋਂ ਰਹਿਣ ਵਾਲਿਆਂ ਨੂੰ ਜਾਂ ਨਾਂ ਲੈਣਾ ਜੀ ਕਿਸੇ ਦਾ ਸਾਰਿਆਂ ਦਾ ਨਾਂ ਜਾਣਦੇ ਕਰਤਾਰ ਸਿੰਘ ਕਲਾਰਾ ਸਿੰਘ ਹਜ਼ਾਰਾ ਸਿੰਘ ਅੱਗੋਂ ਫਿਰ ਅੱਗੋਂ ਛੋਟੇ ਸਨ ਬੱਚੇ ਉਹਨਾਂ ਦੇ ਬੱਚੇ ਜਿਹੜੇ ਤੁਹਾਡੇ ਹਾਣ ਦੇ ਹਨਾ ਤੁਹਾਡੇ ਹਾਣੀ ਸਨ ਉਸ ਟਾਈਮ ਆਹੋ ਕਲਾਰਾ ਮੈਂ ਹੁਣ ਉਹਨਾਂ ਨੂੰ ਕੋਈ ਪੈਗਾਮ ਦੇਣਾ ਜੇ ਆਹੋ ਮਿਲਣਾ ਜਾਂ ਉਧਰ ਕੀ ਕਹਿਣਾ ਚਾਹੁੰਦੇ ਹੋ ਕਹੋ ਉਹਨਾਂ ਨੂੰ ਹਾਂ ਤੁਸੀਂ ਆ ਜਾਓ ਭੈਣੋ ਮਿਲ ਜਾਓ ਆ ਕੇ ਹਾਂ ਕੰਧਾਰਾ ਸਿੰਘ ਹਜ਼ਾਰਾ ਸਿੰਘ ਅਗਰ ਉਹ ਮਰ ਗਏ ਹੁਣ ਤੇ ਫੇਰ ਮਰ ਗਿਆ ਤੇ ਜੇ ਉਹਨਾਂ ਦਾ ਕੋਈ ਮੇਰਾ ਬੱਚਾ ਹੋਵੇ ਅੱਗੋਂ ਹਾਂ ਤੇ ਉਹ ਅੱਗੋਂ ਹੋਣ ਅੱਛਾ ਉਹ ਮਿਲ ਜਾਣ ਆਣ ਕੇ ਤੁਹਾਨੂੰ ਹੈ ਹਾਂ ਪੇ ਜੇ ਆ ਕੇ ਜੇ ਮਿਲ ਸਕਦੇ ਹੋ ਮਿਲ ਜਾਓ ਹਾਂ ਅਗਲੀ ਫਰਾਉਤ ਰਹੋਗੇ ਉਹਨਾਂ ਨੂੰ ਇੱਥੇ ਜੇ ਆ ਜਾਂਦੇ ਹਾਂਜੀ ਕੀ ਖੋਪੋਗੇ ਮੈਂ ਕਿਹਾ ਉਹ ਇੱਥੇ ਆ ਗਏ ਹਾਂ ਉਹਨਾਂ ਫਰਾਉਤ ਰਹੋਗੇ ਫਿਰ ਉਹਨਾਂ ਤੁਹਾਡੇ ਨਾਲ ਗੱਡੀ ਦੇ ਵਿੱਚ ਇੱਧਰ ਬਾਬੇ ਨੂੰ ਲੈ ਕੇ ਜਾ ਕੇ ਇੱਧਰ ਕਦੀ ਸਾਨੂੰ ਘਰ ਦਾ ਸਾਡੀ ਪੈਲੀਆਂ ਦੱਸ ਫਿਰ ਜਾਏਗਾ ਨਾਲ ਉਹਨਾਂ ਦੇ ਜੇ ਇੱਥੇ ਆ ਜਾਣ ਅੱਜ ਜਿੰਦਾ ਰਹੇ ਤੇ ਫੇਰ ਤੇ ਚਲੋ ਬੰਦਾ ਲੱਗੇ ਜ਼ਿੰਦਗੀ ਦੀ ਗੱਲ ਮੈਂ ਵੀ ਕਰਨ ਆ ਅਗਰ ਆ ਜਾਂਦੇ ਨੇ ਹਾਂ ਇੱਥੇ ਆ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਦੱਸੋਗੇ ਆ ਤੁਹਾਡਾ ਘਰ ਸੀ ਤੇ ਆ ਤੁਹਾਡੀ ਪੈਲੀਆਂ ਆ ਤੁਹਾਡੇ ਹਾਂ ਇਹ ਦੱਸ ਸਕਾਂਗਾ ਘੁੰਮੋਗੇ ਨਾਲ ਉਹਨਾਂ ਦੇ ਉਸੇ ਤਰ੍ਹਾਂ ਵਿਖਾਵਾਂਗਾ ਪਿਆ ਤੁਹਾਡੇ ਵੱਡੇ ਵੱਡੇ ਦੇ ਘਰ ਨੇ ਇੱਥੇ ਆਪ ਰਹਿੰਦੇ ਰਹੇ ਆ ਸਭ ਕੁਝ ਹੋ ਗਿਆ ਆ ਫਲਾਣੇ ਦਾ ਸੀ ਆ ਫਲਾਣੇ ਦਾ ਸਹੀ ਹੋ ਗਿਆ ਵੱਡੇ ਡੇਰੀਆਂ ਦੇ ਠੀਕ ਹੋ ਗਿਆ ਹਾਂ ਠੀਕ ਹੋ ਗਿਆ ਨਾਜ਼ਰੀਨ ਅਗਰ ਤੁਸੀਂ ਚਾਹੁੰਦੇ ਹੋ ਆਪਣੇ ਵੱਡਿਆਂ ਦਾ ਇੰਟਰਵਿਊ ਕਰਾਉਣਾ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਤੁਸੀਂ ਵੀ ਚਾਹੁੰਦੇ ਹੋ ਚੜ੍ਹਦੇ ਪੰਜਾਬ ਵਾਲੇ ਜਾਂ ਲਹਿੰਦੇ ਪੰਜਾਬ ਵਾਲੇ ਕੋਈ ਵੀ ਆਪਣਾ ਜਿਹੜਾ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਸਾਡਾ ਸਕਰੀਨ 'ਤੇ ਨੰਬਰ ਆ ਰਿਹਾ WhatsApp ਨੰਬਰ ਹੈ ਤਾਂ ਸਾਨੂੰ ਜਿਹੜਾ ਆਪਣਾ ਪਿੰਡ ਦਾ ਨਾਮ ਜ਼ਿਲ੍ਹੇ ਦਾ ਨਾਮ ਸਾਨੂੰ ਦੱਸ ਦਿਓ ਅਸੀਂ ਉੱਥੇ ਜਾ ਕੇ ਇੰਟਰਵਿਊ ਜ਼ਰੂਰ ਕਰਾਂਗੇ ਖਾਸ ਤੌਰ ਜਿਹੜੇ ਚੜ੍ਹਦੇ ਪੰਜਾਬ ਵਾਲੇ ਨੇ ਅਗਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਇੰਟਰਵਿਊ ਕਰਾਈਏ ਆਪਣੇ ਵੱਡਿਆਂ ਦੇ ਬਾਰੇ ਜਿਹੜੇ ਮਾਲੂਮਾਤ ਲਈਏ ਉੱਥੋਂ ਜਿਹੜਾ ਵਸਨੀਕ ਲੈਂਦੇ ਪੰਜਾਬ ਦਾ ਜਿੱਥੋਂ ਸਾਡੇ ਵੱਡੇ ਆਏ ਨੇ ਉੱਥੋਂ ਦੇ ਕੋਈ ਵਸਨੀਕ ਦਾ ਇੰਟਰਵਿਊ ਕੀਤਾ ਜਾਏ ਸਾਨੂੰ ਸਾਡੇ ਘਰ ਗਲੀਆਂ ਉਹ ਬਾਜ਼ਾਰ ਜਿੱਥੇ ਸਾਡੇ ਵੱਡੇ ਜਿਹੜੇ ਨੇ ਉਹ ਜੰਮੇ ਉੱਥੇ ਜਵਾਨ ਹੋਏ ਖੇਲਦੇ ਰਹੇ ਅਤੇ ਉਹ ਸਾਨੂੰ ਸਾਡਾ ਪਿੰਡ ਵਿਖਾਇਆ ਜਾਏ ਅਤੇ ਅਸੀਂ ਜ਼ਰੂਰ ਉੱਥੇ ਜਾ ਕੇ ਤੁਹਾਡਾ ਪਿੰਡ ਵੀ ਵਿਖਾਵਾਂਗੇ ਤੁਹਾਨੂੰ ਕੋਈ ਵਸਨੀਕ ਬੰਦਾ ਲੱਭ ਕੇ ਉਹਦਾ ਇੰਟਰਵਿਊ ਵੀ ਕਰਾਂਗੇ ਤੁਹਾਡੇ ਵੱਡਿਆਂ ਬਾਰੇ ਪੁੱਛਾਂਗੇ ਤਾਂ ਸਾਨੂੰ ਸਾਡੇ ਸਕਰੀਨ 'ਤੇ ਜਿਹੜਾ WhatsApp ਨੰਬਰ ਆ ਰਿਹਾ ਤਾਂ ਸਾਨੂੰ ਮੈਸੇਜ ਕਰ ਦਿਓ ਪਿੰਡ ਦਾ ਨਾਂ ਜ਼ਿਲ੍ਹੇ ਦਾ ਨਾਂ ਦੇ ਨਾਲ ਦੇ ਇੱਕ ਦੋ ਪਿੰਡ ਦੱਸ ਦਿਓ ਤਾਂ ਕਿ ਸਾਨੂੰ ਜਿਹੜਾ ਉਹ ਪਿੰਡ ਲੱਭਣ ਵਿੱਚ ਦੁਸ਼ਵਾਰੀ ਨਾ ਹੋਵੇ ਛੇਤੀ ਲੱਭ ਸਕੀਏ ਇਹ ਪਿੰਡ ਜਾ ਕੇ ਵੀਡੀਓ ਬਣਾ ਸਕੀਏ ਅਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਮੈਨੂੰ ਅਤੇ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼।